ਜਿਹੜਾ ਭਾਰਤੀ ਨਿਜ਼ਾਮ ਇਹ ਬੇਅਦਬੀਆਂ ਕਰਵਾ ਰਿਹਾ ਹੈ ਉਹਦੇ ਕੋਲੋਂ ਕਾਨੂੰਨਾਂ ਦੀ ਮੰਗ ਕਰਨੀ, ਇਹ ਗੱਲ ਜਾਂਦੀ ਕਿੱਧਰ ਨੂੰ? ਹਿੰਦੂਆਂ ਨੂੰ ਤਾਂ ਚਾਹ ਚੜਿਆ ਪਿਆ ਵੀ ਸਿੱਖ ਜਿਹੜੇ ਆ ਕਲਪਦੇ ਨੇ, ਬੇਅਦਬੀਆਂ ਹੁੰਦੀਆਂ ਨੇ, ਚੀਕਾਂ ਮਾਰਦੇ ਆ, ਉਹਨਾਂ ਨੂੰ ਤਾਂ ਬੜਾ ਮਾਨਸਿਕ ਤੌਰ ਤੇ ਸਕੂਨ ਮਿਲਦਾ। ਲਖਪਤ ਰਾਏ ਜਿਨੇ ਸਭ ਤੋਂ ਪਹਿਲਾਂ ਪਾਵਨ ਬਾਣੀ ਦੀ ਬੇਅਦਬੀ ਕੀਤੀ ਸੀ, ਉਹ ਹਿੰਦੂ ਸੀ, ਖੱਤਰੀ ਸੀ। ਉਸੇ ਰਾਹ ਦੇ ਉੱਤੇ ਹੋਰ ਲੋਕ ਚੱਲੇ ਹੋਏ ਨੇ। ਇਹ ਜਿਹੜੀਆਂ ਘਟਨਾਵਾਂ ਨੇ ਇਹਦੇ ਪਿੱਛੇ ਇੰਡੀਆ ਵਾ। ਅਸਲ ਵਿੱਚ ਤਾਂ ਇਹ ਅਮਿਤ ਸ਼ਾਹ ਦੀ ਮਰਜ਼ੀ, ਇਹ ਮੋਦੀ ਦੀ ਮਰਜ਼ੀ, ਇਹ ਸਰਕਾਰ ਦੀ ਮਰਜ਼ੀ ਹੈ। ਕਾਨੂੰਨ ਚਾਹੇ ਸਖਤ ਬਣਾ ਲਓ ਚਾਹੇ ਨਰਮ ਬਣਾ ਲਓ। ਇੱਕ ਪਾਸੇ ਭਾਈ ਅਮਰਤਪਾਲ ਸਿੰਘ ਜਿਹਦੇ ਬਾਰੇ ਪਤਾ ਹੀ ਨਹੀਂ ਵੀ ਕਦੋਂ ਉਹਦਾ ਛੁਟਕਾਰਾ ਹੋ, ਨਾਲ ਉਹਦੇ ਵਿਚਾਰੇ ਹੋਰ ਕਈ ਸਿੰਘ ਫਸੇ। ਦੂਜੇ ਪਾਸੇ ਪਾਵਨ ਸਰੂਪ ਸਿੱਖਾਂ ਦੇ ਇਸ਼ਟ ਦੀਆਂ ਬੇਅਦਬੀਆਂ ਦੇ ਦੋਸ਼ੀ, ਉਹਨਾਂ ਦੀ ਤਾਂ ਜ਼ਮਾਨਤ ਹੋਣ ਦੀ ਖਬਰ ਵੀ ਨਹੀਂ ਕਿਤੇ ਛਪਦੀ। ਪਤਾ ਨਹੀਂ ਜੱਜ ਉਹਨਾਂ ਨੂੰ ਪਹਿਲੀ ਪੇਸ਼ੀ ਤੇ ਘਰ ਨੂੰ ਤੋਰ ਦਿੰਦਾ ਵੀ ਮਾਨਸਿਕ ਰੋਗੀ ਆ, ਜਾ ਕਰ। ਸੋ ਜਿਹੜੇ ਕਾਨੂੰਨ ਪਹਿਲਾਂ ਬਣੇ ਹੋਏ ਨੇ ਸਰ ਤਾਂ ਉਹਨਾਂ ਨਾਲ ਵੀ ਸਕਦਾ, ਪਰ ਅਗਲੇ ਅਕਲ ਦੇਣੀ ਚਾਹੁੰਦੇ ਆ ਕਿ ਤੁਸੀਂ ਸਾਡੇ ਮਥਾਜ ਹੋ। ਜਦੋਂ ਵੀ ਸਿੱਖ ਬੇਅਦਬੀ ਦੇ ਦੁਸ਼ਟਾਂ ਲਈ, ਦੋਸ਼ੀਆਂ ਲਈ ਖਾਲਸਾਈ ਰਵਾਇਤ ਦੀ ਗੱਲ ਕਰਦੇ ਆ, ਇਹਦਾ ਸਹਾਰਾ ਲੈਣ ਦੀ ਗੱਲ ਕਰਦੇ ਆ, ਫਿਰ ਭਾਰਤ ਮਾਤਾ ਦੇ ਲਾਡਲੇ ਉੱਠ ਕੇ ਚਿੰਬੜ ਜਾਂਦੇ ਆ। ਤੁਸੀਂ ਤਾਂ ਜੀ ਕਾਨੂੰਨ ਹੱਥ 'ਚ ਲੈਂਦੇ ਹੋ। ਜਿਹੜਾ ਕਾਨੂੰਨ, ਜਿਹੜਾ ਸੰਵਿਧਾਨ ਸਾਡੇ ਇਸ਼ਟ ਨੂੰ, ਸਾਡੀ ਬਾਣੀ ਨੂੰ ਕਿਸੇ ਵੀ ਤਰੀਕੇ ਨਾਲ ਸਿਕਿਉਰ ਕਰਨ ਜੋਗਾ ਨਹੀਂ, ਸੁਰੱਖਿਅਤ ਰੱਖਣ ਜੋਗਾ ਨਹੀਂ, ਉਹਨੂੰ ਹੱਥ 'ਚ ਲਓ ਤੇ ਚਾਹੇ ਪੈਰਾਂ 'ਚ ਲਓ। ਫਿਰ ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਥ, ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਕਮਾਨ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਦੇ ਸੰਬੰਧ ਵਿੱਚ ਪੰਜਾਬ ਦੇ ਵਿੱਚ ਇਸ ਵਾਰ ਫਿਰ ਸਿਆਸੀ ਤੌਰ ਤੇ, ਧਾਰਮਿਕ ਤੌਰ ਤੇ ਮਾਹੌਲ ਕਾਫੀ ਗਰਮ ਹੁੰਦਾ ਦਿਖ ਰਿਹਾ। ਇਲੈਕਸ਼ਨ ਜਿਉਂ-ਜਿਉਂ ਨੇੜੇ ਆ ਰਹੀ ਆ, ਚੋਣਾਂ ਜਿਉਂ-ਜਿਉਂ ਨੇੜੇ ਆ ਰਹੀਆਂ, ਇਹ ਮਾਮਲਾ ਹੁਣ ਕੇਂਦਰੀ ਸਟੇਜ ਉੱਤੇ ਆ ਰਿਹਾ। ਵੈਸੇ ਇਹ ਗੱਲ ਆਪਾਂ ਨੂੰ ਸਭ ਨੂੰ ਹੀ ਪਤਾ ਕਿ ਬੇਅਦਬੀਆਂ ਦਾ ਜਿਹੜਾ ਮੌਜੂਦਾ ਪ੍ਰਕਰਨ ਪ੍ਰਸੰਗ ਸ਼ੁਰੂ ਹੋਇਆ, ਉਹ ਹੋਇਆ ਜਦੋਂ ਡੇਰਾ ਸਰਸੇ ਵਾਲਿਆਂ ਨੇ ਪੂਰੀ ਸਾਜ਼ਿਸ਼ ਬਣਾ ਕੇ ਬੁਰਜ ਜਵਾਹਰ ਕੇ ਪਿੰਡ ਤੋਂ ਇਹ ਕੰਮ ਸ਼ੁਰੂ ਕੀਤਾ। ਫਿਰ ਵਰਕੇ ਲਾ ਕੇ ਲਲਕਾਰਿਆ, ਪਰ ਬਾਦਲ ਦਲ ਦੀ, ਬਾਦਲ ਪਰਿਵਾਰ ਦੀ ਸਰਸੇ ਵਾਲਿਆਂ ਨਾਲ ਸਾਂਝ ਹੋਣ ਕਰਕੇ ਕਿਸੇ ਨੇ ਕੋਈ ਸੁਣਵਾਈ ਨਾ ਕੀਤੀ। ਅੰਤ ਉਹਨਾਂ ਨੇ ਬਰਗਾੜੀ ਪਿੰਡ ਦੇ ਵਿੱਚ ਅੰਗ ਖਿਲਾਰ ਦਿੱਤੇ। ਜੇ ਸੰਗਤ ਨੇ ਕਿਹਾ ਵੀ ਦੋਸ਼ੀ ਫੜੋ, ਤਾਂ ਬਾਦਲ ਕਿਆ ਨੇ ਪੁਲਿਸ ਚਾੜ ਕੇ ਉੱਥੇ ਲੋਕਾਂ ਦੇ ਉੱਤੇ ਜ਼ੁਲਮ ਕੀਤਾ। 2 ਸਿੰਘ ਸ਼ਹੀਦ ਹੋ ਗਏ। ਉਸ ਤੋਂ ਬਾਅਦ ਵਿੱਚ ਬਹੁਤ ਥਾਵਾਂ ਤੇ ਇਹੋ ਜਿਹੀਆਂ ਘਟਨਾਵਾਂ ਲਗਾਤਾਰ ਵਾਪਰੀਆਂ। ਕਈ ਘਟਨਾਵਾਂ ਦੇ ਵਿੱਚ ਸਥਾਨਕ ਲੋਕਲ ਪੱਧਰ ਦੀਆਂ ਗੜਬੜਾਂ ਵੀ ਜੱਗ ਜ਼ਾਹਿਰ ਹੋਈਆਂ। ਪਰ ਇਹ ਵੀ ਗੱਲ ਆਪਣੀ ਥਾਂ ਤੇ ਆ ਕਿ ਬਹੁਤ ਸਾਰੀਆਂ ਘਟਨਾਵਾਂ ਦੇ ਵਿੱਚ ਦੋਸ਼ੀਆਂ ਨੂੰ ਸਿੰਘਾਂ ਨੇ, ਸੰਗਤ ਨੇ ਆਪਣੇ ਤੌਰ ਤੇ ਸਜ਼ਾ ਦਿੱਤੀ, ਤੇ ਬਹੁਤੀ ਵਾਰ ਇਹ ਵਾਪਰਿਆ ਕਿ ਫੜ ਕੇ ਦੋਸ਼ੀਆਂ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਤੇ ਪੁਲਿਸ ਵਾਲਿਆਂ ਨੇ ਤੁਰੰਤ ਕਹਿਤਾ ਕਿ ਬੰਦਾ ਮਾਨਸਿਕ ਰੋਗੀ ਆ, ਤੇ ਨਾਲ ਦੀ ਨਾਲ ਜਿਹੜਾ ਦੋਸ਼ੀ ਹੈ ਉਹਦੀ ਥੋੜੇ ਟਾਈਮ ਬਾਅਦ ਜ਼ਮਾਨਤ ਹੋ ਜਾਂਦੀ ਸੀ ਤੇ ਉਹ ਸਮਾਜ ਵਿੱਚ ਆਰਾਮ ਨਾਲ ਵਿਚਰਦਾ ਰਹਿੰਦਾ ਸੀ। ਇਸ ਸਾਰੇ ਪ੍ਰਕਰਨ ਦੇ ਵਿੱਚ ਬਹੁਤ ਕੁਝ ਵਾਪਰਿਆ, ਪਰ ਇੱਕ ਖਾਸ ਗੱਲ ਜਿਹੜੀ ਪਿੱਛੇ ਜੇ ਡੇਰਾ ਸਰਸੇ ਦਾ ਇੱਕ ਇਸ ਸਾਰੀ ਸਾਜ਼ਿਸ਼ ਦੇ ਵਿੱਚੋਂ ਅਹਿਮ ਮੋਹਰਾ ਜਦੋਂ ਪੁਲਿਸ ਦੇ ਕਾਬੂ ਆਇਆ, ਅਦਾਲਤ ਵਿੱਚ ਗਿਆ, ਉਹਨੇ ਇਕਵਾਲੇ ਜੁਰਮ ਕਰਦਿਆਂ ਹੋਇਆਂ ਸਾਰੀ ਗੱਲ ਦੱਸੀ ਕਿ ਕਿਵੇਂ ਡੇਰਾ ਸਰਸੇ ਦੇ ਵਿੱਚ ਡੇਰਾ ਮੁਖੀ
ਤੇ ਜਿਹੜੀ ਉਹਦੀ ਚਹੇਤੀ ਹਨੀਪ੍ਰੀਤ ਆ, ਉਹਨਾਂ ਨੇ ਤੇ ਹੋਰ ਸਾਰਿਆਂ ਨੇ ਰਲ ਕੇ ਕਿਵੇਂ ਪੈਸੇ ਦਾ ਇੰਤਜ਼ਾਮ ਕੀਤਾ, ਕਿਵੇਂ ਇਹ ਡਿਊਟੀਆਂ ਲਾਈਆਂ ਗਈ। ਅੱਜ ਤੱਕ ਬਾਦਲ ਕਿਆਂ ਨੇ ਇਹ ਰੌਲਾ ਨਹੀਂ ਪਾਇਆ ਕਿ ਚਲੋ ਸਾਡੇ ਵੇਲੇ ਤਾਂ ਇਹ ਗੱਲ ਨਹੀਂ ਸੀ ਨੰਗੀ ਹੋ ਸਕੀ, ਪਰ ਹੁਣ ਦੀ ਪੰਜਾਬ ਸਰਕਾਰ ਨੂੰ ਕੀ ਵਿਪਤਾ ਪਈ ਹੋਈ ਆ, ਉਸ ਬੰਦੇ ਦਾ ਰਿਮਾਂਡ ਲੈ ਕੇ ਜਾਂ ਉਹਦੇ ਬਿਆਨਾਂ ਦੇ ਆਧਾਰ ਦੇ ਉੱਤੇ ਡੇਰਾ ਸਰਸੇ ਦੇ ਮੁਖੀ ਨੂੰ, ਹਨੀਪ੍ਰੀਤ ਨੂੰ ਜਾਂ ਹੋਰ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਤੋਰੀ ਜਾ ਰਹੀ। ਡੇਰਾ ਸਰਸੇ ਦੇ ਇਸ ਸਾਰੇ ਕਾਂਡ ਦੇ ਖਿਲਾਫ ਮੌਜੂਦਾ ਸਰਕਾਰ ਨੂੰ ਘੇਰਨਾ ਬੜਾ ਜ਼ਰੂਰੀ ਸੀ, ਪਰ ਕਾਂਗਰਸ ਨੇ ਜਾਂ ਬੀਜੇਪੀ ਨੇ ਤਾਂ ਇਹ ਕੰਮ ਕਰਨਾ ਨਹੀਂ। ਬਾਦਲ ਕਿਆਂ ਨੂੰ ਲੋੜ ਨਹੀਂ ਲੱਗਦੀ ਕਿਉਂਕਿ ਉਹਨਾਂ ਦੀ ਯਾਰੀ ਆ ਸਰਸੇ ਵਾਲਿਆਂ ਨਾਲ। ਰਹਿ ਗਿਆ ਸੀ ਇਕੱਲਾ ਪੁਨਰ ਸਰਜੀਤ ਅਕਾਲੀ ਦਲ, ਇਹਨਾਂ ਤੋਂ ਆਪਦੇ ਰੌਲੇ ਨਹੀਂ ਨਿਬੇੜੇ ਜਾਂਦੇ। ਕਦੇ ਖਬਰ ਆ ਜਾਂਦੀ ਆ ਵੀ ਚਰਨਜੀਤ ਸਿੰਘ ਬਰਾੜ ਭੱਜ ਗਿਆ, ਕਦੇ ਖਬਰ ਆ ਜਾਂਦੀ ਆ ਵੀ ਜਥੇਦਾਰ ਤੋਤਾ ਸਿੰਘ ਦਾ ਬੇਟਾ ਉਡਾਰੀ ਮਾਰ ਗਿਆ ਬਲਜਿੰਦਰ ਸਿੰਘ ਮੱਖਣ ਬਰਾੜ, ਤੇ ਕਦੇ ਖਬਰ ਆ ਜਾਂਦੀ ਆ ਵੀ ਪ੍ਰੇਮ ਸਿੰਘ ਚੰਦੂਮਾਜਰਾ ਜਿਹੜੇ ਆ ਉਹਨਾਂ ਦੇ ਪਰਿਵਾਰ ਦੇ ਕਿਸੇ ਦੁੱਖ ਦੇ ਸਮਾਗਮ ਵਿੱਚ ਸੁਖਬੀਰ ਸਿੰਘ ਬਾਦਲ ਪਧਾਰੇ ਆ ਤੇ ਸਹਿਮਤੀ ਬਣਦੀ ਦਿਖਦੀ ਹੈ ਤੇ ਉਹ ਵੀ ਵਾਪਸ ਚੱਲਿਆ। ਗਿਆਨੀ ਹਰਪ੍ਰੀਤ ਸਿੰਘ ਜਿਹੜੇ ਕਿ 2 ਦਸੰਬਰ ਵਾਲੇ ਉਸ ਸਮੁੱਚੇ ਘਟਨਾਕ੍ਰਮ ਦੇ ਵਿੱਚੋਂ ਬੜੇ ਮਜ਼ਬੂਤ ਕੱਦਾਵਾਰ ਹੋ ਕੇ ਨਿਕਲੇ ਸੀ, ਉਹ ਦਿਨੋਂ ਦਿਨ ਆਪਦੀ ਸਿਆਸੀ ਜ਼ਮੀਨ ਗਵਾ ਰਹੇ ਨੇ। ਉਹਨਾਂ ਦੇ ਪਲੜੇ ਦੇ ਵਿੱਚੋਂ ਲਗਾਤਾਰ ਵਜਨ ਘਟਦਾ ਜਾ ਰਿਹਾ ਤੇ ਸਭ ਤੋਂ ਸ਼ਰਮਨਾਕ ਗੱਲ ਇਹ ਕਿ ਜਿਹੜੇ ਬਾਦਲ ਦਲ ਨੂੰ ਪੰਥ ਨੇ ਭਗੌੜਾ ਦਲ ਕਹਿ ਕੇ ਰੱਦ ਕੀਤਾ, ਜ਼ਮਾਨਤਾਂ ਜ਼ਬਤ ਹੋਈਆਂ, ਉਹਦੇ ਇਕੱਠ ਦਿਨੋਂ ਦਿਨ ਵੱਡੇ ਹੁੰਦੇ ਜਾ ਰਹੇ। ਪਰ ਇਹਨਾਂ ਸਾਰੇ ਸਿਆਸੀ ਭਲਵਾਨਾਂ ਵਿੱਚੋਂ ਕਿਸੇ ਲਈ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਕਰਨ ਕਰਾਉਣ ਵਾਲਾ ਜਿਹੜਾ ਸਾਰਾ ਐਡਾ ਵੱਡਾ ਪ੍ਰਪੰਚ ਵਾ ਜੋ ਸਾਜ਼ਿਸ਼ ਹੈ, ਉਹ ਕੋਈ ਅਹਿਮ ਨਹੀਂ। ਜਦੋਂ ਵੀ ਗੱਲ ਚੱਲਦੀ ਆ ਉਹਦੇ ਕਾਰਨ ਕੁਝ ਹੋਰ ਹੁੰਦੇ। ਜਿਹੜੀ ਮੌਜੂਦਾ ਪੰਜਾਬ ਸਰਕਾਰ ਹੈ, ਇਹਦੇ ਹੋਂਦ ਵਿੱਚ ਆਉਣ ਦੇ ਬਹੁਤ ਸਾਰੇ ਕਾਰਨ ਨੇ, ਪਰ ਇੱਕ ਜਜ਼ਬਾਤੀ ਤੌਰ ਤੇ ਲੋਕਾਂ ਨੂੰ ਇਹ ਯਕੀਨ ਦਿਵਾਇਆ ਗਿਆ ਸੀ ਕਿ ਬਰਗਾੜੀ ਅਤੇ ਬਹਿਬਲ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਹੋਣਗੀਆਂ। ਪਿਛਲੇ 4 ਸਾਲਾਂ ਤੋਂ ਮੌਜੂਦਾ ਭਗਵੰਤ ਮਾਨ ਵਾਲੀ ਸਰਕਾਰ ਨੇ ਇਸ ਪਾਸੇ ਨਾ ਕੋਈ ਧਿਆਨ ਦਿੱਤਾ ਤੇ ਨਾ ਹੀ ਕੋਈ ਲੋੜ ਸਮਝੀ। ਪਰ ਘਟਨਾ ਹਮੇਸ਼ਾ ਜਿਹੜੀ ਆ ਕਿਸੇ ਨਾ ਕਿਸੇ ਹੋਰ ਪੱਖ ਤੋਂ ਸਾਰੀ ਗੱਲ ਨੂੰ ਘੁਮਾ ਜਾਂਦੀ ਹੁੰਦੀ ਹੈ। ਸੋ ਜਿਹੜੇ ਸਮਾਣੇ ਦੇ ਵਿੱਚ ਟਾਵਰ ਦੇ ਉੱਤੇ ਇੱਕ ਨੌਜਵਾਨ ਦੇ ਸਿੱਖ ਵੱਲੋਂ ਚੜ ਜਾਣ ਤੋਂ ਬਾਅਦ ਚ ਇਹ ਮਾਹੌਲ ਇਸ ਪਾਸੇ ਨੂੰ ਤੁਰਿਆ, ਜਿਹਦੇ ਵਿੱਚੋਂ ਆਖਰ ਫੇਰ ਉਹੀ ਸਾਰਾ ਕੁਝ ਹੋਣ ਲੱਗਿਆ ਜਿਹੜਾ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਜਿਹੜੇ ਬਰਗਾੜੀ 'ਚ ਸ਼ਹੀਦ ਹੋਏ ਸੀ, ਉਹਨਾਂ ਦੇ ਬੇਟੇ ਸੁਖਰਾਜ ਸਿੰਘ ਨੇ ਮੋਰਚਾ ਲਾਇਆ ਸੀ ਬਹਿਬਲ ਪਿੰਡ। ਉਹ ਮੋਰਚੇ ਵਾਂਗ ਹੀ ਮੌਜੂਦਾ ਮੋਰਚੇ ਨਾਲ ਹੋਣ ਜਾ ਰਿਹਾ। ਉੱਥੇ ਜਦੋਂ ਮੋਰਚੇ ਦੇ ਵਿੱਚ ਦਿਨੋਂ ਦਿਨ ਲੋਕਾਂ ਦੀ ਸ਼ਮੂਲੀਅਤ ਵਧਣ ਲੱਗੀ, ਲੋਕਾਂ ਦਾ ਉਹਦੇ 'ਚ ਭਰੋਸਾ ਵਧਣ ਲੱਗਿਆ, ਕਿਉਂਕਿ ਭਾਈ ਧਿਆਨ ਸਿੰਘ ਮੰਡ ਨੇ ਪਹਿਲਾਂ ਆਪਦੀ ਮਰਜ਼ੀ ਨਾਲ ਮੋਰਚਾ ਸਮੇਟ ਕੇ ਕੰਮ ਖਰਾਬ ਕੀਤਾ ਸੀ। ਸੋ ਇਸ ਮੋਰਚੇ ਵਿੱਚ ਲੋਕਾਂ ਦਾ ਪਹਿਲਾਂ ਭਰੋਸਾ ਵੱਧ ਨਹੀਂ ਸੀ ਰਿਹਾ। ਖੈਰ, ਇੱਕ ਵੇਲਾ ਆਇਆ ਜਦੋਂ ਉੱਥੇ ਬਾਦਲ ਦਲ ਵਾਲੇ, ਖਾਸ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਤੇ ਵੀ ਲੋਕਾਂ ਨੂੰ ਗੁੱਸਾ ਸੀ ਕਿ ਉਹ ਅਕਸਰ ਹੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਤੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਦੇ ਨਾਤੇ ਇਸ ਸੜਕ ਤੋਂ ਦੀ ਸਫ਼ਰ ਕਰਦੇ ਆ, ਪਰ ਕਦੇ 2 ਮਿੰਟ ਉੱਥੇ ਰੁਕੇ ਨਹੀਂ। ਬਾਦਲ ਦਲ ਦੇ ਕਿਸੇ ਹੋਰ ਆਗੂ ਨੇ ਵੀ ਉੱਥੇ ਰੁਕ ਕੇ ਹਾਜ਼ਰੀ ਨਹੀਂ ਲਵਾਈ। ਲਵਾਉਣ ਵੀ ਕੀ, ਉਹਨਾਂ ਦੀ ਤਾਂ ਸਾਰੀ ਸਿਆਸਤੀ ਸਰਸੇ ਡੇਰੇ ਨਾਲ ਰਲ ਕੇ ਚੱਲਦੀ ਹੈ। ਪਰ ਹੋਇਆ ਇਹ ਕਿ ਜਿਹੜਾ
ਉਹ ਮੋਰਚਾ ਸੀ, ਉੱਥੇ ਬਹੁਤ ਸਾਰੇ ਹੋਰ ਸਿਆਸੀ ਲੋਕ ਜਾਣ ਲੱਗ ਪਏ ਤੇ ਮੋਰਚੇ 'ਚ ਜਾਨ ਪੈਣ ਲੱਗ ਗਈ, ਜਿਹਦੇ ਤੋਂ ਘਬਰਾ ਕੇ ਇੱਕ ਦਿਨ ਲੋਕ ਸਭਾ ਦੇ ਸਪੀਕਰ, ਪੰਜਾਬ ਵਿਧਾਨ ਸਭਾ ਦੇ ਸਪੀਕਰ ਸੰਧਵਾਂ ਸਾਹਿਬ ਉੱਥੇ ਜਾ ਪਹੁੰਚੇ। ਉਹਨਾਂ ਦਾ ਇਲਾਕਾ ਪੈਂਦਾ, ਉਹਨਾਂ ਨੇ ਉੱਥੇ ਬਚਨ ਬਲਾਸ ਕੀਤੇ, ਪਰਣ ਕੀਤਾ, ਯਕੀਨ ਦਵਾਇਆ ਕਿ ਮੋਰਚਾ ਖਤਮ ਕਰ ਦਿਓ, ਆਪਾਂ ਬਸ ਚੱਕ ਦੇਣੇ ਆ ਫੱਟੇ, ਨਹੀਂ ਮੈਂ ਤੁਹਾਡੇ ਮੱਥੇ ਨਹੀਂ ਲੱਗੂ। ਕੁਝ ਹੋਰ ਘਟਨਾਵਾਂ ਵਾਪਰੀਆਂ ਜਿਹਦੇ ਵਿੱਚ ਸਖਰਾਜ ਨੂੰ ਵੀ ਲੋਕਾਂ ਨੇ ਬਾਅਦ ਚਵਾ ਤਵਾ ਬੋਲਿਆ ਵੀ ਤੂੰ ਮੰਡ ਵਾਂਗੂ ਹੀ ਕੀਤੀ, ਮੋਰਚਾ ਸਮੇਟ ਕੇ ਪਾਸੇ ਹੋ ਗਿਆ। ਹੁਣ ਜਿਹੜਾ ਮੋਰਚਾ ਟਾਵਰ ਵਾਲਾ ਚੱਲ ਰਿਹਾ ਉਹ ਵੀ ਸਰਕਾਰ ਲਈ ਔਖਾ ਹੁੰਦਾ ਜਾ ਰਿਹਾ। ਆਖਰ ਸਰਕਾਰ ਨੇ ਰਾਹ ਕੱਢਿਆ ਕਿ ਜੀ ਅਸੀਂ ਤਾਂ 13 ਅਪ੍ਰੈਲ ਨੂੰ ਵਿਸ਼ੇਸ਼ ਇਜਲਾਸ ਸੱਦ ਕੇ ਬੇਅਦਬੀਆਂ ਬਾਰੇ ਕਾਨੂੰਨ ਲਿਆ ਰਹੇ। ਜਦੋਂ ਇਹ ਗੱਲ ਲੋਕਾਂ ਨੇ ਸੁਣੀ ਤਾਂ ਕੰਨ ਖੜੇ ਹੋ ਗਏ ਕਿ ਪਹਿਲਾਂ ਇੱਕ ਕਾਨੂੰਨ ਬਣਾਇਆ ਸੀ ਬਾਦਲ ਕਿਆਂ ਨੇ, ਉਹਦੇ ਵਿੱਚ ਕੇਂਦਰ ਸਰਕਾਰ ਨੇ ਨੁਕਸ ਕੱਢਤਾ ਵੀ ਇਕੱਲੇ ਗੁਰੂ ਗ੍ਰੰਥ ਸਾਹਿਬ ਲਈ ਨਹੀਂ ਬਣ ਸਕਦਾ, ਸਾਰੇ ਧਰਮਾਂ ਦੇ ਗ੍ਰੰਥਾਂ ਲਈ ਬਣੂ। ਇਸ ਨੁਕਤੇ 'ਚ ਗੜਬੜ ਇਹ ਆ ਕਿ ਗੁਰੂ ਗ੍ਰੰਥ ਸਾਹਿਬ ਇਕੱਲੇ ਜਾਗਤ ਜੋਤ ਗੁਰੂ ਹੈ, ਬਾਕੀ ਧਰਮਾਂ ਦੇ ਗ੍ਰੰਥਾਂ ਨੂੰ ਉਹ ਦਰਜਾ, ਉਹ ਰੁਤਬਾ ਹਾਸਲ ਹੀ ਨਹੀਂ। ਇਹ ਗੱਲ ਜਦੋਂ ਇੱਕ ਪਾਸੇ ਹੋ ਗਈ ਤਾਂ ਫਿਰ ਦੂਜਾ ਕਦਮ ਚੱਕਿਆ ਸੀ ਕੈਪਟਨ ਅਮਰਿੰਦਰ ਸਿੰਘ ਵਾਲੀ ਸਰਕਾਰ ਨੇ। ਉਹ ਵੀ ਗੱਲ ਕਿਸੇ ਕੰਢੇ ਬੰਨੇ ਨਾ ਲੱਗੀ। ਅਖੀਰ ਇੱਕ ਨਵੀਂ ਪ੍ਰਪੋਜ਼ਲ ਇਹ ਆਮ ਆਦਮੀ ਪਾਰਟੀ ਵਾਲੀ ਸਰਕਾਰ ਨੇ ਕਾਨੂੰਨ ਦਾ ਖਰੜਾ ਬਣਾਇਆ। ਉਹਦੇ ਉੱਤੇ ਲੋਕਾਂ ਦਾ, ਸੰਗਤ ਦਾ ਇਤਰਾਜ਼ ਬਿਲਕੁਲ ਜਾਇਜ਼ ਆ ਕਿ ਬਾਕੀ ਧਰਮਾਂ ਦੇ ਗ੍ਰੰਥ ਤੁਸੀਂ ਕਿਵੇਂ ਬਰਾਬਰ ਰੱਖ ਸਕਦੇ ਹੋ। ਇਸ ਝਮੇਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਕੋਈ ਰਾਹ ਨਹੀਂ ਸੀ ਦਿਖਦਾ। ਆਖਰ ਉਹਨਾਂ ਨੇ ਨਵਾਂ ਹੀ ਸੱਪ ਕੱਢਤਾ ਵੀ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ, ਛਪਾਈ ਤੇ ਹੋਰ ਮਸਲਿਆਂ ਦੇ ਸੰਬੰਧ ਵਿੱਚ ਕਾਨੂੰਨ ਸ਼੍ਰੋਮਣੀ ਕਮੇਟੀ ਦੇ ਮੁਤਲਕ ਬਣਿਆ ਹੋਇਆ। ਉਹ ਸਿਰਫ ਇੰਨੀ ਕੁ ਗੱਲ ਆ ਕਿ ਸ਼੍ਰੋਮਣੀ ਕਮੇਟੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਆ ਉਹਨਾਂ ਨੂੰ ਛਾਪੇਗੀ ਤੇ ਸੰਗਤ ਨੂੰ ਜਿਹੜੇ ਪ੍ਰਕਾਸ਼ ਕਰਨ ਲਈ ਦਿੱਤੇ ਜਾਇਆ ਕਰੇ। ਇਹਨਾਂ ਨੇ ਸੋਚਿਆ ਕਿ ਉਹਦੇ ਵਿੱਚ ਅਮੈਂਡਮੈਂਟ ਕਰ ਦਿਆਂਗੇ, ਕਿਉਂਕਿ ਬਾਕੀ ਸਾਰੇ ਕਾਨੂੰਨ ਕੇਂਦਰ ਕੋਲੇ ਜਾਂਦੇ ਆ, ਇਹ ਤਾਂ ਪਹਿਲੇ ਪਾਸ ਹੋਇਆ, ਇਹਦੇ 'ਚ ਅਮੈਂਡਮੈਂਟ ਕਰਕੇ ਆਪਾਂ ਬੱਲੇ ਬੱਲੇ ਕਰ ਲਿਆਂਗੇ। ਪਰ ਸੱਚਾਈ ਇਹ ਆ ਕਿ ਜਦੋਂ ਇਸ ਕਾਨੂੰਨ ਦੇ ਵਿੱਚ ਇਹ ਧਾਰਾ ਵੀ ਸਖਤ ਸਜ਼ਾ ਜਾਂ ਫਾਂਸੀ ਜਾਂ ਉਮਰ ਕੈਦ ਹੋਊਗੀ, ਜਦੋਂ ਗੱਲ ਇੱਥੋਂ ਤੱਕ ਜਾਂਦੀ ਹੈ ਉਦੋਂ ਕੇਂਦਰ ਸਰਕਾਰ ਇਨਵੋਲਵ ਹੋ ਜਾਂਦੀ ਹੈ। ਕੇਂਦਰ ਸਰਕਾਰ ਖਿਲਾਫ ਹੈ ਇਸ ਗੱਲ ਦੇ, ਫਿਰ ਉਹੀ ਕੰਮ। ਸੋ ਜਿਹੜਾ ਨਵਾਂ ਕਾਨੂੰਨ ਜਾਂ ਅਮੈਂਡਮੈਂਟ ਹੋਣ ਜਾ ਰਹੀ ਆ, ਇਹਨੇ ਤਾਂ ਪਹਿਲਾਂ ਵਾਲੇ ਬਣੇ ਹੋਏ ਸ਼੍ਰੋਮਣੀ ਕਮੇਟੀ ਵਾਲੇ ਇਸ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵਾਲੇ ਕਾਨੂੰਨ ਐਕਟ ਨੂੰ ਵੀ ਖਰਾਬ ਕਰ ਦੇਣਾ। ਸੋ ਇਸ ਗੱਲ ਦੇ ਵਿੱਚ ਲੋਕਾਂ ਦਾ ਇਤਰਾਜ਼ ਬਿਲਕੁਲ ਜਾਇਜ਼ ਆ ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇੱਕ ਬੜਾ ਇਕੱਠ ਸੱਦਿਆ ਤੇ ਉੱਥੇ ਇਸੇ ਤਰੀਕੇ ਦੇ ਵਿਚਾਰ ਕੀਤੇ ਗਏ। ਪਰ ਭਗਵੰਤ ਮਾਨ ਵਾਲੀ ਸਰਕਾਰ ਆ ਜਿਹੜੀ, ਉਹ ਆਪਦੇ ਘੋੜੇ ਤੇ ਸਵਾਰ ਆ ਕਿ ਆਪਾਂ ਤਾਂ ਜੀ ਐ ਕਰਨਾ ਹੀ ਕਰਨਾ। ਅੱਜ ਸ਼੍ਰੋਮਣੀ ਕਮੇਟੀ ਨੇ ਇਹ ਮਤਾ ਪਾਸ ਕੀਤਾ ਹੈਗਾ ਕਿ ਸਾਨੂੰ ਪਹਿਲਾਂ ਉਸ ਜਿਹੜਾ ਤੁਸੀਂ 13 ਨੂੰ ਕਾਨੂੰਨ ਜਾ ਰਹੇ ਹੋ ਉਹਦਾ ਖਰੜਾ ਜਿਹੜਾ ਹੈਗਾ ਉਹ ਭੇਜਿਆ ਜਾ। ਕੁੱਲ ਮਿਲਾ ਕੇ ਇਹ ਜਿਹੜਾ ਮਸਲਾ, ਇਹਦੇ 'ਚ ਜਿਹੜੇ ਮੇਰੇ ਵਿਚਾਰ ਨੇ ਉਹ ਇਹ ਆ ਕਿ ਜਿਹੜਾ ਭਾਰਤੀ ਨਿਜ਼ਾਮ ਇਹ ਬੇਅਦਬੀਆਂ ਕਰਵਾ ਰਿਹਾ ਉਹਦੇ ਕੋਲੋਂ ਕਾਨੂੰਨਾਂ ਦੀ ਮੰਗ ਕਰਨੀ, ਇਹ ਗੱਲ ਜਾਂਦੀ ਕਿੱਧਰ ਨੂੰ ਆ। ਮੈਂ ਸੌਖੀ ਕਰ ਦਿੰਦਾ ਗੱਲ ਇਹ ਹੈ ਕਿ 1947 ਤੋਂ ਪਹਿਲਾਂ ਕਾਂਗਰਸੀ ਹਿੰਦੂ ਲੀਡਰਾਂ ਨੇ ਸਾਡੀ ਕੌਮ ਦੇ ਲੀਡਰਾਂ ਨਾਲ ਵਾਅਦੇ ਕੀਤੇ ਸੀ ਕਿ ਭਾਰਤ ਵਿੱਚ ਕੋਈ ਕਾਨੂੰਨ ਹੀ ਨਹੀਂ ਪਾਸ ਹੋਊਗਾ ਜਿੰਨਾ ਟਾਈਮ ਸਿੱਖ ਨਹੀਂ ਪਹਿਲੋਂ ਮੰਨਣਗੇ। ਉਹ ਸਾਰੀ ਗੱਲ ਦੀ ਤਾਂ ਖਾਧੀ ਕੜੀ, ਅਗਲੇ ਕਹਿੰਦੇ ਵਕਤ ਬਦਲ ਗਿਆ ਹੈ। ਜੇ ਕਿਤੇ ਹਿੰਦੂਆਂ ਵਿੱਚ ਮਾੜੀ ਮੋਟੀ ਨੈਤਿਕਤਾ ਬਚੀ ਹੁੰਦੀ ਤਾਂ ਅੱਜ ਉਹ ਕਹਿੰਦੇ ਕਿ ਬਾਕੀ ਧਰਮਾਂ ਦੇ ਜਾਂ ਸਾਡੇ ਤਾਂ ਗੀਤਾ ਦਾ ਜਾਂ ਪੁਰਾਣਾ ਦਾ, ਰਾਮਾਇਣ ਮਹਾਭਾਰਤ ਦਾ ਮਸਲਾ ਹੀ ਨਹੀਂ। ਸਿੱਖ ਕੌਮ ਦੀ ਜੋ ਦੇਣ ਆ ਇੰਡੀਆ ਨੂੰ ਤੇ ਹਿੰਦੂਇਜ਼ਮ ਨੂੰ, ਉਹਦੇ ਸਨਮੁਖ ਇਹ ਤਾਂ ਗੱਲ ਹੀ ਕੁਛ ਨਹੀਂ। ਮੈਂ ਇਹਨੂੰ ਹੋਰ ਜ਼ਿਆਦਾ ਸੌਖਾ ਕਰ ਦਾਂਗਾ। ਮੰਨ ਲਓ ਖਾਲਿਸਤਾਨ ਬਣਿਆ ਹੋਵੇ ਤੇ ਹਿੰਦੂਆਂ ਦੇ ਗ੍ਰੰਥਾਂ ਬਾਰੇ ਕੋਈ ਮਸਲਾ ਆ ਜਾਵੇ, ਮੈਂ ਗਰੰਟੀ ਦਿੰਦਾ ਸਿੱਖਾਂ ਨੇ ਜਦ ਹੀ ਕਹਿਣਾ
ਕਿ ਸਾਨੂੰ ਤੁਹਾਡੇ ਧਰਮ ਦਾ, ਤੁਹਾਡੇ ਧਰਮ ਦੇ ਵਿਚਾਰਾਂ ਦਾ, ਆਸਥਾ ਦਾ ਬਾਹਲਾ ਸਮਝ ਨਹੀਂ, ਕੱਲ ਨੂੰ ਫੇਰ ਨਾ ਕੋਈ ਚੱਕਰ ਪੈ ਜੇ, ਤੁਸੀਂ ਆਪਦੇ ਹਿਸਾਬ ਨਾਲ ਡਰਾਫਟ ਕਰ ਲਓ ਬਿੱਲ, ਅਸੀਂ ਪਾਸ ਕਰ ਦਿਆਂ, ਲਾਗੂ ਵੀ ਠੋਕ ਕੇ ਹੋ। ਸਿੱਖ ਇਉਂ ਕਰਨਗੇ। ਜੇ ਕਿਤੇ ਹਿੰਦੂਆਂ ਵਿੱਚ ਆਪਦੀ ਜਿਹੜੀ ਕੌਮ ਦੇ ਉੱਤੇ ਸਿੱਖਾਂ ਦੇ ਅਹਿਸਾਨ ਨੇ ਉਹਦਾ ਅਹਿਸਾਸ ਹੋਵੇ, ਜੇ ਅਕਿਰਤ ਘਣਤਾ ਨਾ ਹੋਵੇ, ਤਾਂ ਭਾਰਤ ਦੇ ਹਿੰਦੂ ਵੀ ਇਹੀ ਕਹਿਣ ਕਿ ਸਿੱਖਾਂ ਨੇ ਜੋ ਕੁਝ ਇਸ ਮੁਲਕ ਲਈ ਕੀਤਾ ਹੈ, ਜੋ 9ਵੇਂ ਪਾਤਸ਼ਾਹ ਦਾ ਜਾਂ ਹੋਰ ਸਿੰਘਾਂ ਦਾ ਇਤਿਹਾਸ ਆ, ਜੋ ਯੋਗਦਾਨ ਹੈ, ਜੋ ਸ਼ਹਾਦਤ ਦੇ ਕੇ ਤਿਲਕ ਜਨੇਊ ਬਚਾਇਆ, ਇੱਜ਼ਤਾਂ ਬਚਾਈਆਂ, ਅਸੀਂ ਤਾਂ ਸਾਫ਼ ਤੌਰ ਤੇ ਕਹਿਣ ਨੂੰ ਤਿਆਰ ਹਾਂ ਕਿ ਸਿੱਖੋ ਤੁਸੀਂ ਆਪਦੇ ਹਿਸਾਬ ਨਾਲ ਜਿਹੜਾ ਮਰਜ਼ੀ ਕਾਨੂੰਨ ਡਰਾਫਟ ਕਰ ਲਓ, ਸਾਡੇ ਤੇ ਨਾ ਗੱਲ ਆਵੇ ਕਿ ਤੁਸੀਂ ਕੋਈ ਕੱਚ ਛੱਡਤਾ, ਅਸੀਂ ਉਹ ਕਾਨੂੰਨ ਜਿਹੜਾ ਹੈਗਾ ਵਿਸ਼ੇਸ਼ ਤੌਰ ਦੇ ਉੱਤੇ ਪਾਰਲੀਮੈਂਟ ਦੇ ਰਾਹੀਂ ਪਾਸ ਕਰਾ ਕੇ ਇਹ ਗੱਲ ਕਰਾਂ। ਪਰ ਇਹ ਗੱਲ ਹੋ ਨਹੀਂ ਸਕਦੀ, ਕਿਉਂਕਿ ਅਗਲੇ ਆਪਾਂ ਤਾਂ ਫਿਰ ਉਹ ਗੱਲ ਆ ਨਾ, ਉਹ ਫਿਰ ਇਹ ਨੱਥ ਕਢਾਉਣ ਨੂੰ ਤੇ ਉਹ ਫਿਰ ਇਹ ਨੱਕ ਵਢਾਉਣ ਨੂੰ। ਹਿੰਦੂਆਂ ਨੂੰ ਤਾਂ ਚਾਅ ਚੜਿਆ ਪਿਆ ਵੀ ਸਿੱਖ ਜਿਹੜੇ ਆ ਕਲਪਦੇ ਨੇ, ਬੇਅਦਬੀਆਂ ਹੁੰਦੀਆਂ ਨੇ, ਚੀਕਾਂ ਮਾਰਦੇ ਆ, ਉਹਨਾਂ ਨੂੰ ਤਾਂ ਬੜਾ ਮਾਨਸਿਕ ਤੌਰ ਤੇ ਸਕੂਨ ਮਿਲਦਾ। ਹੀਣਤਾ ਦੇ ਮਾਰੇ ਹੋਏ 5 ਸਦੀਆਂ ਦੇ ਵੈਰ ਦੇ ਸ਼ਿਕਾਰ ਇਹ ਲੋਕ, ਇਹਨਾਂ ਤੋਂ ਇਹ ਆਸ ਕਰਨੀ, ਉਹ ਤਾਂ ਅੜਿੱਕੇ ਪਾਉਣਗੇ। ਤੇ ਜਦੋਂ ਉਹ ਬਹਾਨੇ ਲੱਭ ਲੱਭ ਕੇ ਜਿਹੜੇ ਤੁਸੀਂ ਕਾਨੂੰਨ ਜੇ ਬਣਾਉਂਦੇ ਫਿਰਦੇ ਹੋ, ਇਹਨਾਂ ਨੂੰ ਨਹੀਂ ਕਿਸੇ ਕੰਢੇ ਬਨੇ ਲੱਗਣ ਦਿੰਦੇ, ਫਿਰ ਅਸਲੀ ਗੱਲ ਨੂੰ ਸਮਝੋ ਨਾ ਕਿ ਇਸੇ ਪੰਜਾਬ ਦੀ ਧਰਤੀ ਉੱਤੇ ਸਦੀਆਂ ਤੋਂ ਕਦੇ ਇਹੋ ਜਿਹੀਆਂ ਗੱਲਾਂ ਨਹੀਂ ਹੋਈਆਂ। ਕਦੇ ਆਪਾਂ ਸੁਣਿਆ ਵੀ ਗੁਰੂ ਗ੍ਰੰਥ ਸਾਹਿਬ ਦੇ, ਹਾਂ, ਲਖਪਤ ਰਾਏ ਜਿਨੇ ਸਭ ਤੋਂ ਪਹਿਲਾਂ ਪਾਵਨ ਬਾਣੀ ਦੀ ਬੇਅਦਬੀ ਕੀਤੀ ਸੀ, ਉਹ ਹਿੰਦੂ ਸੀ, ਖੱਤਰੀ ਸੀ। ਉਸੇ ਰਾਹ ਦੇ ਉੱਤੇ ਹੋਰ ਲੋਕ ਚੱਲੇ ਹੋਏ ਨੇ। ਇਹ ਜਿਹੜੀਆਂ ਘਟਨਾਵਾਂ ਨੇ, ਇਹਦੇ ਪਿੱਛੇ ਇੰਡੀਆ ਵਾ, ਇੰਡੀਅਨ ਨਿਜ਼ਾਮ ਆ। ਜੇਕਰ ਅੱਜ ਦੇ ਪ੍ਰੋਗਰਾਮ ਤੇ ਨਜ਼ਰ ਮਾਰੋ ਤੁਸੀਂ, ਉੱਥੇ ਬਹੁਤ ਲੋਕ ਪਹੁੰਚੇ ਹੋਏ ਸੀ, ਸਾਰਿਆਂ ਨੇ ਵਿਚਾਰ ਚੰਗੇ ਹੀ ਦਿੱਤੇ। ਮੈਂ ਉੱਥੇ ਬਾਬਾ ਹਰਨਾਮ ਸਿੰਘ ਜੀ ਜੋ ਦਮਦਮੀ ਟਕਸਾਲ ਦੇ ਮੁਖੀ ਨੇ, ਉਹਨਾਂ ਦਾ ਚਿਹਰਾ ਮੋਹਰਾ ਦਿਖ ਰਿਹਾ ਸੀ, ਤਕਰੀਰ ਉਹ ਕਰ ਰਹੇ ਸੀ। ਮੇਰੇ ਮਨ ਵਿੱਚ ਆ ਰਿਹਾ ਸੀਗਾ, ਬਾਬਾ ਜੀ ਕਾਹਨੂੰ ਇੱਥੇ ਇੰਨੇ ਲੋਕਾਂ ਨੂੰ ਕੰਮ ਲਾਇਆ ਹੋਇਆ, ਤੁਸੀਂ ਇਕੱਲੇ ਅਮਿਤ ਸ਼ਾਹ ਨੂੰ ਮਿਲ ਕੇ ਕਹਿ ਦਿਓ ਵੀ ਬੇਅਦਬੀਆਂ ਨਹੀਂ ਹੋਣੀਆਂ ਚਾਹੀਦੀਆਂ। ਤੇ ਜੇ ਕਿਤੇ ਅਮਿਤ ਸ਼ਾਹ ਨੇ ਬਾਬਾ ਜੀ ਤੁਹਾਡੀ ਗੱਲ ਮੰਨ ਲਈ, ਤਾਂ ਮੁੜ ਕੇ ਪੰਜਾਬ 'ਚ ਬੇਅਦਬੀ ਨਹੀਂ ਹੋਣੀ। ਅਸਲ ਵਿੱਚ ਤਾਂ ਇਹ ਅਮਿਤ ਸ਼ਾਹ ਦੀ ਮਰਜ਼ੀ ਹੈ, ਇਹ ਮੋਦੀ ਦੀ ਮਰਜ਼ੀ ਹੈ, ਇਹ ਸਰਕਾਰ ਦੀ ਮਰਜ਼ੀ ਹੈ। ਕਾਨੂੰਨ ਚਾਹੇ ਸਖਤ ਬਣਾ ਲਓ, ਚਾਹੇ ਨਰਮ ਬਣਾ ਲਓ। ਹੁਣ ਆ ਜਾਂਦੇ ਆ ਵੀ ਲੋਕ ਕਹਿੰਦੇ ਆ ਵੀ ਪਹਿਲਾਂ ਕਿਹੜਾ ਕਾਨੂੰਨਾਂ ਦੀ ਘਾਟ ਆ, ਨਵਾਂ ਕਾਨੂੰਨ ਬਣਾਉਣਾ। ਕਾਨੂੰਨ ਜਿਹੜਾ ਹੈ, ਜੇਕਰ ਸਰਕਾਰ ਚਾਹਵੇ ਤਾਂ ਇੱਕ ਲੰਡੂ ਜੇ ਕਾਨੂੰਨ ਦੀ ਲੰਡੂ ਜੀ ਧਾਰਾ ਦੇ ਨਾਲ ਹੀ ਸਭ ਕੁਝ ਕਰ ਸਕਦੀ ਹੈ। ਆਪਣੇ ਨੌਜਵਾਨ ਸੀ ਭਾਈ ਅਮਰਤਪਾਲ ਸਿੰਘ, NSA ਲਾਤੀ, ਤੀਜਾ ਚੌਥਾ ਸਾਲ ਚੱਲਦਾ, ਜਦੋਂ ਤਿੱਕਰ ਚਾਹੁਣ ਅਗਲੇ ਅੰਦਰ ਰੱਖ ਸਕਦੇ। ਇੱਕ ਪਾਸੇ ਭਾਈ ਅਮਰਤਪਾਲ ਸਿੰਘ ਜਿਹਦੇ ਬਾਰੇ ਪਤਾ ਹੀ ਨਹੀਂ ਵੀ ਕਦੋਂ ਉਹਦਾ ਛੁਟਕਾਰਾ ਹੋ, ਨਾਲ ਉਹਦੇ ਵਿਚਾਰੇ ਹੋਰ ਕਈ ਸਿੰਘ ਫਸੇ। ਦੂਜੇ ਪਾਸੇ ਪਾਵਨ ਸਰੂਪ ਸਿੱਖਾਂ ਦੇ ਇਸ਼ਟ ਦੀਆਂ ਬੇਅਦਬੀਆਂ ਦੇ ਦੋਸ਼ੀ, ਉਹਨਾਂ ਦੀ ਤਾਂ ਜ਼ਮਾਨਤ ਹੋਣ ਦੀ ਖਬਰ ਵੀ ਨਹੀਂ ਕਿਤੇ ਛਪਦੀ। ਪਤਾ ਨਹੀਂ ਜੱਜ ਉਹਨਾਂ ਨੂੰ ਪਹਿਲੀ ਪੇਸ਼ੀ ਤੇ ਘਰ ਨੂੰ ਤੋਰ ਦਿੰਦਾ ਵੀ ਮਾਨਸਿਕ ਰੋਗੀ ਆ, ਜਾ ਕਰਨ। ਜੇ ਕਿਤੇ ਪੰਜਾਬ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਬਾਦਲ ਦਲ ਦੇ ਆਗੂ ਅਕਲ ਕਰਦੇ ਤੇ ਜਾਂਚ ਕਰਕੇ ਉਹਨਾਂ ਬੇਅਦਬੀ ਦੇ ਦੋਸ਼ੀਆਂ ਨੂੰ ਫੜਦੇ, ਤੇ ਜਿਵੇਂ ਭਾਈ ਅਮਰਤਪਾਲ ਸਿੰਘ ਨਾਲ ਹੋ ਰਹੀ ਹੈ, ਇਹੋ ਜਿਹੀ ਮਾੜੇ ਬੰਦੇ ਨੂੰ ਤਾਂ NSA 751 ਹੀ ਘੇਰ ਲੈਂਦੀ ਆ। 751 ਦੇਖਣ ਨੂੰ ਕੁਝ ਵੀ ਨਹੀਂ ਲੱਗਦੀ, ਪਰ ਅਸੀਂ ਪਿੰਡਾਂ 'ਚ ਰਹਿੰਦੇ ਆ, ਅਸੀਂ 751 ਦੇ ਡੰਗੇ ਹੋਏ ਲੋਕਾਂ ਨੂੰ ਦੇਖਿਆ ਹੋਇਆ।
ਸੋ 302 ਲਾ ਦਿਓ ਜੀ, ਫਾਂਸੀ ਦੀ ਸਜ਼ਾ ਕਰ ਦਿਓ ਜੀ, ਉਮਰ ਕੈਦ ਕਰ ਦਿਓ ਜੀ, ਚੰਗੀਆਂ ਗੱਲਾਂ ਨੇ, ਸੁਣਨ ਨੂੰ ਵਧੀਆ ਲੱਗਦੀਆਂ ਨੇ। ਪਰ ਜੇ ਅਗਲਿਆਂ ਦੀ ਭਾਵਨਾ ਹੀ ਨਹੀਂ ਹੈ, ਇੱਥੇ ਸਾਡੇ ਮੁੰਡੇ ਹੈ, ਬੜੀ ਵੱਡੀ ਗਿਣਤੀ 'ਚ ਸਿੱਖ ਨੌਜਵਾਨ ਹੈ, ਜਿਨ੍ਹਾਂ ਨੂੰ ਟ੍ਰੈਪਡ ਕਰਕੇ UAPA ਲਾ ਕੇ ਅੰਦਰ ਸੁੱਟ ਦਿੰਦੇ ਆ, ਮੁੜ ਕੇ ਸਾਲ ਦਰ ਸਾਲ ਅੰਦਰ ਹੀ ਬੈਠੇ ਰਹਿੰਦੇ। ਸੋ ਜਿਹੜੇ ਕਾਨੂੰਨ ਪਹਿਲਾਂ ਬਣੇ ਹੋਏ ਨੇ, ਸਰ ਤਾਂ ਉਹਨਾਂ ਨਾਲ ਵੀ ਸਕਦਾ, ਪਰ ਅਗਲੇ ਅਕਲ ਦੇਣੀ ਚਾਹੁੰਦੇ ਆ ਕਿ ਤੁਸੀਂ ਸਾਡੇ ਮਥਾਜ ਹੋ। ਸਿੱਖੋ, ਤੁਸੀਂ ਕਹਿੰਦੇ ਹੁੰਦੇ ਸੀ ਨਾ ਹਿੰਦੂਆਂ ਦੀ ਰਾਖੀ ਕੀਤੀ ਹੈ, ਤੇ ਫਿਰ ਅੱਜ ਤੁਸੀਂ ਸਾਡੇ ਮਥਾਜ। ਇੰਨੀ ਕੁ ਗੱਲ ਅਗਲੇ, ਇਸ ਗੱਲ ਤੇ ਅਗਲੇ ਤੁਰੇ। ਸੋ ਜਿਹੜਾ ਇਸ ਮਾਹੌਲ ਦੇ ਵਿੱਚ ਪਾਵਨ ਸਰੂਪਾਂ ਵਾਲਾ ਮਸਲਾ, ਇਹ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ ਦੇ ਕਰਕੇ, ਹੋਰ ਬਹੁਤ ਸਾਰੇ ਕਾਰਨਾਂ ਕਰਕੇ ਚਰਚਾ 'ਚ ਰਹੇਗਾ। ਕੱਲ ਦਲ ਖਾਲਸਾ ਨੇ ਰਈਏ ਕੋਲ, ਬਾਬੇ ਬਕਾਲੇ ਕੋਲ ਇਕੱਠ ਸੱਦਿਆ, ਉੱਥੇ ਵੀ ਗੱਲਾਂ ਕੀਤੀਆਂ। ਮੋਟੇ ਤੌਰ ਤੇ ਉਹਨਾਂ ਦੀ ਇਹ ਗੱਲ ਬੜੀ ਜਾਇਜ਼ ਸੀ ਬੁਲਾਰਿਆਂ ਦੀ, ਕਿਉਂਕਿ ਬਹੁਤੇ ਜ਼ਿਆਦਾ ਉੱਥੇ ਭਾਈ ਕੁਲਵੀਰ ਸਿੰਘ ਬੜਾ ਪਿੰਡ ਵਰਗੇ ਸਿੱਖ ਸੰਘਰਸ਼ ਨਾਲ ਸੰਬੰਧਿਤ ਭਰਾ ਪਹੁੰਚੇ ਹੋਏ ਸੀ। ਉਹਨਾਂ ਨੇ ਕਿਹਾ ਕਿ ਭਾਰਤੀ ਜਿਹੜਾ ਨਿਜ਼ਾਮ ਹੈ, ਉਹਦੇ ਤੋਂ ਆਸ ਰੱਖਣੀ ਹੋਈ ਗਲਤ। ਆਪਾਂ ਅਕਾਲ ਤਖਤ ਸਾਹਿਬ ਵੱਲ ਦੇਖੋ, ਤੇ ਉਹਨਾਂ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਵੀ ਇਹੀ ਕਿਹਾ ਕਿ ਤੁਸੀਂ ਖਾਲਸਾ ਪੰਥ ਨੂੰ ਹਦਾਇਤ ਹੁਕਮ ਇਹ ਕਰੋ ਕਿ ਸਿੱਖ ਕੌਮ ਦੀਆਂ ਜੁਝਾਰੂ ਰਵਾਇਤਾਂ ਅਨੁਸਾਰ ਮਸਲੇ ਨਿਬੇੜੋ। ਹੁਣ ਅਗਲੀ ਗੱਲ, ਜਦੋਂ ਵੀ ਸਿੱਖ ਬੇਅਦਬੀ ਦੇ ਦੁਸ਼ਟਾਂ ਲਈ, ਦੋਸ਼ੀਆਂ ਲਈ ਖਾਲਸਾਈ ਰਵਾਇਤ ਦੀ ਗੱਲ ਕਰਦੇ ਆ, ਇਹਦਾ ਸਹਾਰਾ ਲੈਣ ਦੀ ਗੱਲ ਕਰਦੇ ਆ, ਫਿਰ ਭਾਰਤ ਮਾਤਾ ਦੇ ਲਾਡਲੇ ਉੱਠ ਕੇ ਚਿੰਬੜ ਜਾਂਦੇ ਆ। ਤੁਸੀਂ ਤਾਂ ਜੀ ਕਾਨੂੰਨ ਹੱਥ 'ਚ ਲੈਂਦੇ ਹੋ। ਜਿਹੜਾ ਕਾਨੂੰਨ, ਜਿਹੜਾ ਸੰਵਿਧਾਨ ਸਾਡੇ ਇਸ਼ਟ ਨੂੰ, ਸਾਡੀ ਬਾਣੀ ਨੂੰ ਕਿਸੇ ਵੀ ਤਰੀਕੇ ਨਾਲ ਸਿਕਿਉਰ ਕਰਨ ਜੋਗਾ ਨਹੀਂ, ਸੁਰੱਖਿਅਤ ਰੱਖਣ ਜੋਗਾ ਨਹੀਂ, ਉਹਨੂੰ ਹੱਥ 'ਚ ਲਓ ਤੇ ਚਾਹੇ ਪੈਰਾਂ 'ਚ ਲਓ। ਫਿਰ ਇੱਕ ਬਾਪ ਉਦੋਂ ਬਾਪ ਕਹਾਉਣ ਦੇ ਲਾਇਕ ਹੁੰਦਾ ਜਦੋਂ ਬਾਪ ਵਾਲੇ ਫਰਜ਼ ਨਿਭਾਵੇ। ਜਿਹੜਾ ਮੁਲਕ ਆਪਦੇ ਨਾਗਰਿਕਾਂ ਦੇ ਨਾਲ ਦੁਰੰਝਾ ਕਰੇ, ਜਿਹੜਾ ਸੰਵਿਧਾਨ, ਜਿਹੜੇ ਕਾਨੂੰਨ ਲੋਕਾਂ ਦੀ ਤਸੱਲੀ ਨਾ ਕਰਾ ਸਕਦੇ ਹੋਣ, ਉਹਨਾਂ ਦਾ ਕੀ ਅਚਾਰ ਪਾਉਣਾ ਜੀ। 1984 ਤੋਂ ਬਾਅਦ ਬੜੇ ਇਹੋ ਜਿਹੇ ਸਾਡੇ ਸਿੱਖ ਨੌਜਵਾਨ ਨੇ ਜਿਨ੍ਹਾਂ ਨਾਲ ਪੁਲਿਸ ਨੇ ਵਧੀਕੀ ਕੀਤੀ। ਕੋਈ ਯਾਰ ਦੋਸਤ, ਕੋਈ ਵਾਕਫ, ਕੋਈ ਰਿਸ਼ਤੇਦਾਰ, ਕੋਈ ਪਿੰਡ ਦਾ ਨੌਜਵਾਨ ਭਗੌੜਾ ਸੀ, ਮੇਰੇ ਤੇਰੇ ਵਰਗੇ ਨੂੰ ਐਵੇਂ ਚੱਕ ਕੇ ਚੱਡੇ ਪਾੜ ਤੇ। ਉਹਨਾਂ ਦੇ ਘਰਦਿਆਂ ਨੇ ਜਾਂ ਉਸ ਨੌਜਵਾਨ ਨੇ ਆਪਦੇ ਤੇ ਹੋਈ ਵਧੀਕੀ ਦੇ ਲਈ ਜੇ ਇਨਸਾਫ ਮੰਗਣਾ ਚਾਹਿਆ ਤਾਂ ਕਿਸੇ ਨੇ ਸੁਣਿਆ ਹੀ ਨਹੀਂ। ਆਖਰ ਉਸ ਨੌਜਵਾਨ ਕੋਲ ਕੋਈ ਰਾਹ ਨਹੀਂ ਬਚਿਆ। ਭਾਰਤੀ ਸੰਵਿਧਾਨ, ਭਾਰਤੀ ਨਿਜ਼ਾਮ ਉਸ ਨੌਜਵਾਨ ਦੇ ਉੱਤੇ ਹੋਏ ਜ਼ੁਲਮ, ਉਹ ਵਧੀਕੀ ਨੂੰ ਕਿਸੇ ਵੀ ਤਰੀਕੇ ਨਾਲ ਸੁਣਨ ਨੂੰ ਤਿਆਰ ਨਹੀਂ ਸੀ। ਫਿਰ ਉਹਦੇ ਕੋਲ ਜੋ ਰਾਹ ਬਚਿਆ ਸੀ ਉਹਦੇ ਤੇ ਤੁਰਿਆ। ਨਤੀਜਾ ਕੀ ਨਿਕਲਿਆ ਕਿ ਕਈ ਵਾਰ ਬਾਅਦ ਵਿੱਚ ਲੋਕਾਂ ਨੇ ਕਹਿਣਾ ਇਉਂ ਹੀ ਹੋਣਾ ਸੀ। ਇਹ ਜਿਹੜੀ ਗੱਲ ਆ, ਇਉਂ ਹੀ ਹੋਣਾ ਸੀ, ਇਹ ਬਹੁਤ ਇਤਿਹਾਸਕ ਗੱਲ। ਜੇ ਇੰਦਰਾ ਗਾਂਧੀ ਨੂੰ ਸੋਧਾ ਨਾ ਲੱਗਦਾ ਤਾਂ ਅਸੀਂ ਇਤਿਹਾਸ ਵਿੱਚ ਕਿੱਥੇ ਮੂੰਹ ਦਿਖਾਉਂਦੇ। ਇਸ ਕਰਕੇ ਇਉਂ ਹੀ ਹੋਣਾ ਸੀ। ਵੈਦਿਆ ਵਾਰੀ ਵੀ ਇਉਂ ਹੀ ਹੋਣਾ ਸੀ, ਬੇਅੰਤੇ ਬੁੱਚੜ ਵਾਰੀ ਵੀ ਇਉਂ ਹੀ ਹੋਣਾ। ਇਉਂ ਹੀ ਜਦੋਂ ਦਰਬਾਰ ਸਾਹਿਬ ਦੇ ਵਿੱਚ ਉਹ ਆ ਗਿਆ ਪਾਪੀ ਬੇਅਦਬੀ ਕਰ, ਫਿਰ ਏਦਾਂ ਹੀ ਹੋ। ਜਦੋਂ ਵੀ ਆਪਾਂ ਇਸ ਗੱਲ ਤੋਂ ਥੜਕ ਕੇ ਦੂਜੇ ਪਾਸੇ ਜਾਂਦੇ ਆ, ਉਵੇਂ ਨਹੀਂ ਕਰਦੇ ਜਿਵੇਂ ਕਰਨਾ ਚਾਹੀਦਾ। ਜਦੋਂ ਆਪਾਂ ਨੂੰ ਭਾਰਤ ਮਾਤਾ ਦੇ ਲਾਡਲੇ ਕਹਿ ਦਿੰਦੇ ਆ ਕਿ ਕਾਨੂੰਨ ਹੱਥ 'ਚ ਨਹੀਂ ਲੈਣਾ, ਉਦੋਂ ਆਪਾਂ ਮਰ ਜਾਂਦੇ ਆ, ਉਦੋਂ ਆਪਾਂ ਹਾਰ ਜਾਂਦੇ। ਇਸ ਬੇਬਸੀ ਨੂੰ, ਇਸ ਲਾਚਾਰੀ ਨੂੰ ਹਿੰਦੂ ਕੱਟੜਵਾਦੀ ਪੂਰੀ ਤਰ੍ਹਾਂ ਮਾਣਦੇ ਆ ਤੇ ਸਾਡੇ ਬੰਦੇ ਭਾਲਦੇ ਆ, ਇਹਨਾਂ ਤੋਂ ਰਾਹ ਭਾਲਦੇ।
ਸੋਚੋ ਤੁਸੀਂ, ਆ ਕੈਨੇਡਾ ਦੇ ਵਿੱਚ ਉੱਥੇ ਕੋਈ ਕਾਨੂੰਨ ਪਾਸ ਹੋਇਆ, ਪੂਰੇ ਸੋਸ਼ਲ ਮੀਡੀਆ ਦੇ ਉੱਤੇ ਪੂਰਾ ਰੰਡੀ ਰੋਣਾ ਪਾਇਆ ਗਿਆ ਕਿ ਸਿੱਖਾਂ ਦਾ ਤਾਂ ਜੀ ਬਸ ਉੱਥੇ ਹੁਣ ਸੰਗ ਘੁੱਟ, ਖਾਲਿਸਤਾਨੀਆਂ ਨੂੰ ਤਾਂ ਜੀ ਖੂੰਜੇ ਲਾ। ਕੱਲ 5 ਅਪ੍ਰੈਲ ਨੂੰ ਕੈਨੇਡਾ ਦੇ ਵਿੱਚ ਸੰਗਤ ਨੇ ਪ੍ਰੋਟੈਸਟ ਕੀਤਾ, ਮੁਜ਼ਾਹਰਾ ਕੀਤਾ ਤੇ ਇਸ ਗੱਲ ਦੀ ਫੂਕ ਕੱਢਦੀ। ਪਰ ਜਿਹੜਾ ਇੰਡੀਆ, ਜਿਹੜਾ ਹਿੰਦੂ ਕੱਟੜਵਾਦ ਸਿੱਖਾਂ ਦੇ ਉੱਤੇ ਇੰਨਾ ਜ਼ਿਆਦਾ ਕਰੋਪ ਆ, ਇੰਨਾ ਔਖਾ ਆ ਕਿ ਕਾਨੂੰਨ ਦੀ ਕੈਨੇਡਾ ਦੇ ਵਿੱਚ ਵਾਪਰੇ ਇਸ ਵਰਤਾਰੇ ਦੀ ਪੁੱਠੀ ਵਿਆਖਿਆ ਕਰਕੇ ਖੁਸ਼ ਹੋ ਰਿਹਾ ਸੀ। ਜਿਹੜਾ ਅਕਾਲ ਤਖਤ ਢਾਹੇ ਜਾਣ ਤੇ ਲੱਡੂ ਬਣਦਾ, ਜਿਹੜਾ ਸਿੱਖਾਂ ਦੇ ਇਸ਼ਟ ਦੀਆਂ ਬੇਅਦਬੀਆਂ ਕਰਨ ਵਾਲਿਆਂ ਨੂੰ ਨਾਇਕ ਮੰਨਦਾ, ਹੀਰੋ। ਤੇ ਸਾਡੇ ਬੰਦੇ ਕਹਿੰਦੇ ਜੀ ਹਿੰਦੂ ਸਿੱਖ ਏਕਤਾ, ਹਿੰਦੂ ਸਿੱਖ ਏਕਤਾ ਵਾਲੀ ਗੱਲ ਆ ਜਿਹੜੀ, ਉਹਦੇ ਉੱਤੇ ਆਪਾਂ ਰੋਜ਼ ਗੱਲ ਕਰਦੇ ਰਹਿੰਦੇ ਆ। ਪਰ ਤੁਸੀਂ ਸੋਚੋ ਕਿ ਉਹ ਕਿਵੇਂ ਦੁਨੀਆ ਭਰ ਦੇ ਵਿੱਚ ਪੱਗ ਨੂੰ, ਦਾੜੇ ਨੂੰ, ਸਿੱਖ ਕੌਮ ਨੂੰ ਬਦਨਾਮ ਕਰ ਰਹੇ ਨੇ। ਅੱਜ ਅਖਬਾਰਾਂ 'ਚ ਖਬਰ ਛਪੀ ਆ ਕਿ ਚੰਡੀਗੜ੍ਹ ਭਾਜਪਾ ਦੇ ਦਫ਼ਤਰ ਤੇ ਜਿਹੜਾ ਗ੍ਰਨੇਡ ਨਾਲ ਹਮਲਾ ਕੀਤਾ, ਉਹਦੇ 'ਚ ਹੁਣ ਤੱਕ 7 ਬੰਦੇ ਫੜੇ ਗਏ। ਉੱਥੇ ਪੀਲਾ ਪਰਨਾ ਦਿਖਾ ਕੇ ਵੀਡੀਓ ਬਣਾਉਣ ਦਾ ਮਤਲਬ ਕੀ ਸੀ? ਕੀ ਇਹ ਜਿਹੜੀ ਵਾਰਦਾਤ ਹੋਈ ਹੈ, ਇਹਦਾ ਸਾਡੇ ਕੌਮ ਨੂੰ, ਸਾਡੇ ਸਮਾਜ ਨੂੰ, ਪੰਜਾਬ ਨੂੰ, ਪੰਥ ਨੂੰ ਕੋਈ ਫਾਇਦਾ ਹੋ ਸਕਦਾ? ਇਹੋ ਜਿਹੀਆਂ ਬੜੀਆਂ ਹੀ ਵਾਰਦਾਤਾਂ ਵਾਪਰ ਰਹੀਆਂ ਨੇ ਪਿਛਲੇ ਕੁਝ ਸਾਲਾਂ ਤੋਂ, ਜਿਨ੍ਹਾਂ ਬਾਰੇ ਸਮਝ ਨਹੀਂ ਲੱਗਦੀ ਕਿ ਇਹਦੇ ਨਾਲ ਸਾਡੀ ਕੌਮ ਨੂੰ, ਸਿੱਖ ਸੰਘਰਸ਼ ਨੂੰ ਕੀ ਫਾਇਦਾ ਹੋਇਆ। ਆ ਜਿਹੜਾ ਭਾਜਪਾ ਦੇ ਦਫ਼ਤਰ ਤੇ ਗ੍ਰਨੇਡ ਸੁੱਟਿਆ ਗਿਆ, ਇਹਦੇ ਨਾਲ ਭਾਜਪਾ ਦਾ ਤਾਂ ਕੋਈ ਫਾਇਦਾ ਹੋਇਆ ਹੋਵੇ, ਸਾਡੇ ਤਾਂ 5-7 ਬੰਦੇ ਟੰਗੇ ਗਏ ਨਜਾਇਜ਼। ਮੈਨੂੰ ਤਾਂ ਇਹ ਗੱਲ ਸਾਫ਼ ਦਿਖਦੀ ਹੈ ਕਿ ਆਹ ਧੁਰੰਦਰ ਫਿਲਮ ਦੇ ਰਾਹੀਂ ਤਾਂ ਇਹਨਾਂ ਨੇ ਹੁਣ ਦਿਖਾਇਆ, ਪਰ ਜੇਕਰ ਜਥੇਦਾਰ ਭਾਈ ਪਰਮਜੀਤ ਸਿੰਘ ਪੰਜਵੜ ਦਾ ਤੇ ਜਥੇਦਾਰ ਹਰਮੀਤ ਸਿੰਘ PhD ਦਾ ਤੇ ਹੋਰ ਕਈਆਂ ਦਾ ਕਤਲ ਪਾਕਿਸਤਾਨ 'ਚ ਬਹਿ ਕੇ ਭਾਰਤੀ ਏਜੰਸੀਆਂ ਨੇ ਕੀਤੇ ਆ, ਕਰਾਏ ਆ, ਇਹਦਾ ਮਤਲਬ ਉੱਥੇ ਇਹਨਾਂ ਦੇ ਪੂਰੀ ਤਰ੍ਹਾਂ ਪੈਰ ਲੱਗੇ ਹੋਏ ਨੇ। ਤੇ ਉੱਥੋਂ ਜਾਂ ਕਿਤੋਂ ਹੋਰ ਬੈਠ ਕੇ ਕੋਈ ਸਾਡੇ ਇੱਥੇ ਨੌਜਵਾਨਾਂ ਨੂੰ, ਛੋਟੀ ਉਮਰ ਦਿਆਂ ਨੂੰ ਬਰਗਲਾਵੇ, ਹਥਿਆਰ ਦੇਵੇ, ਵਾਰਦਾਤਾਂ ਕਰਾਵੇ। ਕੀ ਇਹ ਸਾਰਾ ਕੁਝ ਸਾਡੀ ਕੌਮ ਦੇ ਹੱਕ 'ਚ ਹੋ ਸਕਦਾ? ਜਿਹੜਾ ਅਸਲਾ ਭੇਜਣ ਵਾਲਾ, ਜਿਹੜਾ ਉਹਨੂੰ ਟਾਰਗੇਟ ਦੇਣ ਵਾਲਾ, ਜਦੋਂ ਉਹਦਾ ਪਤਾ ਹੀ ਨਹੀਂ ਵੀ ਉਹ ਕੌਣ ਆ, ਤੇ ਸਾਡੀ ਕੌਮ ਦੇ ਆ ਨਿਆਣੇ ਜੇ ਉੱਠਦੇ ਆ, ਤੇ ਉਦੋਂ ਹੀ ਪਤਾ ਲੱਗਦਾ ਜਦੋਂ ਅਸੀਂ ਮਗਰੋਂ ਇੱਥੇ ਰੌਲਾ ਪਾਉਣ ਜੋਗੇ ਰਹਿ ਜਾਂਦੇ ਆ। ਇਹ ਮੋਢਿਆਂ ਤੇ ਸਟਾਰ ਪੁਲਿਸੀਆਂ ਦੇ ਵਧਣ ਤੋਂ ਬਗੈਰ ਹੋਰ ਇਹਦੀ ਕੀ ਪ੍ਰਾਪਤੀ ਆ, ਜੋ ਕੁਝ ਹੁਣ ਵਾਪਰ ਰਿਹਾ। ਅਗਲੀ ਗੱਲ, ਰਣਜੀਤ ਸਿੰਘ ਨੌਜਵਾਨ ਦੇ ਨਾਂ ਦੇ ਨੌਜਵਾਨ ਨੂੰ ਗੁਰਦਾਸਪੁਰ ਦੇ ਇਲਾਕੇ 'ਚ ਪੁਲਿਸ ਵਾਲਿਆਂ ਨੇ ਕਤਲ ਕੀਤਾ ਸੀ, ਤੇ ਉਹਦੇ ਬਾਰੇ ਪੂਰੇ ਦੁਨੀਆ ਭਰ ਦੇ ਵਿੱਚ ਚਰਚਾ ਛਿੜੀ, ਵਿਰੋਧ ਦਰਜ ਹੋਇਆ। ਤੇ ਅੱਜ ਨਵਾਂ ਇਹ ਘਟਨਾਕ੍ਰਮ ਸਾਹਮਣੇ ਆਇਆ ਕਿ ਉਹਨਾਂ ਦੇ ਪਰਿਵਾਰ ਚੋਂ ਜਿਹੜਾ ਰਣਜੀਤ ਸਿੰਘ ਦਾ ਚਾਚਾ ਸਾਰੀ ਪੈਰਵਾਈ ਕਰ ਰਿਹਾ, ਉਹਨੂੰ ਗੁਰਦਾਸਪੁਰ ਕਚਹਿਰੀਆਂ 'ਚ 2 ਬੰਦੇ ਮਿਲਦੇ ਆ ਤੇ ਜਾਣ ਬੁੱਝ ਕੇ ਉਹਦੇ ਨਾਲ ਗੱਲਾਂ ਕਰਦੇ ਆ ਕਿ ਆਪਾਂ ਇਸ ਗੁਰਮੀਤ ਸਿੰਘ CIA ਦੇ ਇੰਚਾਰਜ ਨੂੰ ਗੱਡੀ ਨਾ ਚਾੜ ਦਈਏ। ਉਹ ਹਾਮੀ ਨਹੀਂ ਭਰਦਾ, ਉਹ ਸਿਆਣਪ ਵਰਤ ਜਾਂਦਾ, ਰਿਕਾਰਡਿੰਗ ਕਰ ਲੈਂਦਾ। ਪਰ ਸਾਰੀ ਗੱਲ ਦਾ ਮੂਲ ਮੁੱਦਾ ਇੰਨਾ ਕੁ ਸੀ ਕਿ ਕੱਲ ਨੂੰ ਚੱਕ ਕੇ ਸਾਧੂ ਸਿਉਂ, ਜੋ ਉਹਦਾ ਨਵਾਂ ਸ਼ਾਇਦ, ਉਹਨੂੰ ਟੰਗੋ ਵੀ ਇਹ ਤਾਂ ਗੁਰਮੀਤ ਸਿੰਘ CIA ਇੰਚਾਰਜ ਨੂੰ ਮਾਰਨ ਦੀਆਂ ਪਲਾਨਿੰਗਾਂ ਬਣਾ ਰਿਹਾ। ਇਹ ਆ ਪੰਜਾਬ ਦੀ ਉਹ ਪੁਲਿਸ ਜਿਹਨੇ ਪਹਿਲਾਂ ਇੱਕ ਨੌਜਵਾਨ ਕਤਲ ਕਰਤਾ ਤੇ 2 ਅੰਦਰ ਦੇਤੇ। ਹੁਣ ਉਹਨਾਂ ਨੂੰ ਬਿਪਤਾ ਪਈ ਆ ਵੀ ਗੁਰਮੀਤ ਸਿੰਘ ਸਾਡਾ ਇੰਚਾਰਜ CIA ਦਾ, ਜਿਹਨੇ ਝੂਠਾ ਮੁਕਾਬਲਾ ਬਣਾਇਆ ਤੇ ਮੁੜ ਕੇ ਆਪਦੇ ਤੇ ਵੀ ਗੋਲੀ ਗਲਤ ਮਾਰੀ ਹੈ, ਉਹਨੂੰ ਬਚਾਉਣ ਲਈ ਇਹਨਾਂ ਦੇ ਟੱਬਰ ਨੂੰ ਟੰਗੋ। ਇਹ ਕੁਛ ਇੱਕ ਇਸ ਘਟਨਾ 'ਚ ਨਹੀਂ, ਹੁਣ ਤਾਂ ਇੱਕ ਅੱਧੀ ਆ ਨਾ, ਬੀਤੇ ਦੌਰ ਵਿੱਚ ਹਰ ਥਾਣੇ, ਹਰ ਇਲਾਕੇ 'ਚ ਇਹ ਕੁਛ ਚੱਲਦਾ ਸੀ।
ਇਸ ਮੁਲਕ ਦੇ ਅਫਸਰਾਂ ਨੇ, ਇਸ ਮੁਲਕ ਦੇ ਢਾਂਚੇ ਨੇ ਜਿਵੇਂ ਇੱਕ ਇੱਕ ਸਿੱਖ ਨੂੰ ਟੰਗਣਾ ਸ਼ੁਰੂ ਕੀਤਾ ਹੋਇਆ, ਇੱਥੋਂ ਇਨਸਾਫ ਭਾਲਦੇ ਫਿਰਦੇ। ਇੱਕ ਦੱਖਣੀ ਭਾਰਤ ਦੇ ਵਿੱਚ ਕਿਸੇ ਸਾਧ ਦਾ ਬੜਾ ਰੌਲਾ ਹੈ, ਜਿਹੜਾ ਫੌਜ ਦੇ ਵਿੱਚੋਂ ਨੇਵੀ ਚ ਸ਼ਾਇਦ ਕੈਪਟਨ ਸੀ, ਬਾਅਦ ਵਿੱਚ ਉਹਨੇ ਜੋਤਸ਼ੀ ਦਾ ਕੰਮ ਤੋਰ ਲਿਆ ਤੇ ਮੁੜ ਕੇ ਗਲਤ ਕੰਮ ਜਿਹੜੇ ਆ ਵੱਡੇ ਲੈਵਲ ਤੇ ਕੀਤੇ। ਜਿਹੜਾ ਸ਼ਤਰੂਘਨ ਸਿਨਹਾ ਫਿਲਮੀ ਐਕਟਰ ਆ, ਪੁੱਤ ਜੱਟਾਂ ਦੇ ਫਿਲਮ 'ਚ ਵੀ ਕੰਮ ਕੀਤਾ, ਹੋਰ ਵੀ, ਉਹਦਾ ਇੱਕ ਚਰਚਾ ਚ ਇੱਥੇ ਬਿਆਨ, ਉਹ ਕਹਿੰਦਾ ਵੀ ਜਿੰਨੀਆਂ ਬੀਬੀਆਂ ਉਹਦਾ ਸ਼ਿਕਾਰ ਬਣੀਆਂ ਨੇ ਉਹ ਸਾਰੀਆਂ ਹਿੰਦੂਆਂ ਦੀਆਂ ਔਰਤਾਂ ਨੇ, ਪਰ ਕੋਈ ਹਿੰਦੂ ਜਥੇਬੰਦੀ ਉਸ ਸਾਧ ਦੇ ਖਿਲਾਫ ਮੈਦਾਨ 'ਚ ਕਿਉਂ ਨਹੀਂ ਆਈ। ਦੂਜੀ ਗੱਲ, ਸ਼ਤਰੂਘਨ ਸਿਨਹਾ ਨੇ ਕਿਹਾ ਹੈ ਕਿ ਹਾਲੇ ਭਾਰਤ ਹਿੰਦੂ ਰਾਸ਼ਟਰ ਬਣਿਆ ਨਹੀਂ, ਫਿਰ ਵੀ ਰੋਜ਼ ਬਾਬਿਆਂ ਤੇ ਲੀਡਰਾਂ ਦੇ ਅਸ਼ਲੀਲ ਸੈਕਸ ਸਕੈਂਡਲ ਵੀਡੀਓ ਆ ਰਹੀਆਂ ਨੇ। ਜਿੱਦਣ ਇਹ ਬਣ ਗਿਆ ਹਿੰਦੂ ਰਾਸ਼ਟਰ, ਫੇਰ ਕੀ ਹੋਊਗਾ। ਹੁਣ ਉਹਨਾਂ ਦੇ ਹਿੰਦੂ ਰਾਸ਼ਟਰ ਦੇ ਵਿੱਚ ਅਨੈਤਿਕਤਾ, ਅਸਭਿਅਕ, ਫੂਹੜਤਾ, ਲੰਪਟਤਾ, ਉਹ ਸਾਰਾ ਕੁਝ ਹੈ ਜਿਹੜਾ ਗਲਤ ਹੁੰਦਾ। ਤੇ ਉਹ ਕਹਿੰਦੇ ਅਸੀਂ ਵਿਸ਼ਵ ਗੁਰੂ, ਤੇ ਸਾਡੀ ਕੌਮ ਭਾਲਦੀ ਫਿਰਦੀ ਆ ਇਹਨਾਂ ਲੋਕਾਂ ਤੋਂ ਇਨਸਾਫ, ਹੱਕ ਭਾਲਦੀ ਫਿਰਦੀ ਆ। ਅਸਲ ਵਿੱਚ ਗੱਲ ਇਹ ਹੈ ਕਿ ਭਾਰਤੀ ਨਿਜ਼ਾਮ ਜਿਸ ਪਾਸੇ ਨੂੰ ਤੁਰਿਆ ਹੋਇਆ, ਜਿਸ ਗੰਦਗੀ ਦੇ ਵਿੱਚ ਉਹ ਫਸਿਆ ਹੋਇਆ, ਉਥੋਂ ਆਪਣੇ ਲਈ ਕੁਝ ਨਹੀਂ। ਜਿਵੇਂ ਗਾਂ ਤੇ ਸੂਰ ਦੀ ਕਹਾਣੀ ਹੈ, ਗਾਂ ਨੇ ਸਾਫ ਥਾਂ ਨੂੰ ਜਾਣਾ, ਸੂਰ ਨੇ ਗੰਦਗੀ ਨੂੰ ਜਾਣਾ, ਤੇ ਸੂਰ ਤੇ ਗਾਂ ਦਾ ਕੋਈ ਮੇਲ ਬਣਦਾ। ਸਿੱਖਾਂ ਦਾ ਕੋਈ ਮੁੰਡਾ ਕਾਹਲ ਵਿੱਚ ਹੋਵੇ, ਉਹਨੂੰ ਵਾਸ਼ਰੂਮ ਪਿਸ਼ਾਬ ਕਰਨ ਦੀ ਹਾਜਤ ਹੋ ਜੇ, ਤੇ ਜੇ ਉਹ ਭੱਜ ਕੇ ਜਾਵੇ, ਉਹਨੂੰ ਪਤਾ ਲੱਗੇ ਵੀ ਇਹ ਤਾਂ ਮੰਦਿਰ ਦੀ ਕੰਧ ਆ, ਮੈਂ ਗਰੰਟੀ ਦਿੰਦਾ ਉਹ ਉੱਠ ਕੇ ਭੱਜੂਗਾ ਕਿ ਨਾ ਨਾ, ਚਾਹੇ ਜੋ ਮਰਜੀ, ਅਸੀਂ ਮੰਦਿਰ ਦਾ ਅਪਮਾਨ ਨਹੀਂ ਕਰ ਸਕਦੇ। ਤੇ ਦੂਜੇ ਪਾਸੇ ਮਾਤੀ ਇਹ ਦਿੱਤੀ ਜਾ ਰਹੀ ਆ ਵੀ ਗੁਰਦੁਆਰੇ ਦਾ, ਗੁਰੂ ਘਰ ਦਾ ਕਿਵੇਂ ਤਿਰਸਕਾਰ ਕਰਨਾ। ਪਰਸੋਂ ਚੌਥੇ ਇੱਕ ਜਨਾਨੀ ਕ੍ਰਿਸ਼ਨ ਭਗਵਾਨ ਦੀ ਕੋਈ ਲੈ ਕੇ ਉਹਦੀ ਫੋਟੋ ਜੀ, ਜਾਂ ਪਤਾ ਨਹੀਂ ਕੀ ਕਹਿੰਦੇ ਆ ਉਹਨੂੰ, ਲੱਡੂ ਗੋਪਾਲ, ਉਹ ਅਨੰਦਪੁਰ ਸਾਹਿਬ ਤੁਰੀ ਫਿਰੇ, ਇੱਕ ਨਾਲ ਵੀਡੀਓ ਬਣਾਉਣ ਵਾਲਾ ਲਾਇਆ ਹੋਇਆ, ਕਹਿੰਦੀ ਜਦੋਂ ਤੁਹਾਡੇ ਸਿੱਖ ਸਾਡੇ ਗੁਰਦੁਆਰਿਆਂ 'ਚ ਆਉਂਦੇ ਆ, ਮੰਦਿਰਾਂ 'ਚ ਆਉਂਦੇ ਆ, ਮੈਂ ਤਾਂ ਕ੍ਰਿਸ਼ਨ ਭਗਵਾਨ ਜੀ ਨੂੰ ਲੈ ਕੇ ਜਾਊਂਗੀ ਅੰਦਰ, ਮੈਨੂੰ ਦਰਬਾਰ ਸਾਹਿਬ ਤਾਂ ਕਿਸੇ ਨੇ ਰੋਕਿਆ ਨਹੀਂ ਸੀ ਅੰਮ੍ਰਿਤਸਰ, ਤੁਸੀਂ ਕਿਵੇਂ ਰੋਕ ਰਹੇ ਹੋ। ਸੇਵਾਦਾਰ ਵਿਚਾਰੇ ਉਹਦੇ ਮੂਹਰੇ ਬੇਬਸ ਜਿਹੇ ਹੋਏ ਫਿਰੇ, ਕਿਉਂਕਿ ਕੈਮਰੇ ਸੀ। ਪਰ ਆਉਣ ਵਾਲੇ ਸਮੇਂ 'ਚ ਇਹ ਸਾਰਾ ਕੁਝ ਵਧਣਾ। ਜਿਹੜੇ ਆ ਭਾਰਤ ਮਾਤਾ ਦੇ ਲਾਲ ਬਣੇ ਫਿਰਦੇ ਆ, ਜਿਨ੍ਹਾਂ ਨੂੰ ਹਿੰਦੂ ਸਿੱਖ ਏਕਤਾ ਚੜੀ ਹੋਈ ਆ, ਇਹਨਾਂ ਸਾਰਿਆਂ ਨੂੰ ਇਸ ਗੱਲ ਦੀ ਅਕਲ ਹੋਣੀ ਚਾਹੀਦੀ ਹੈ ਬਈ ਉਹ ਕਦੇ ਕਿਸੇ ਨੂੰ ਛੱਡਦਾ ਨਹੀਂ, ਜਿਹਨੂੰ ਤੁਸੀਂ ਆਪਣਾ ਵੀਰ ਬਣਾਈ ਫਿਰਦੇ ਹੋ, ਭਰਾ ਬਣਾਈ ਫਿਰਦੇ। ਹੁਣ ਜਿਹੜੇ ਸਿੱਖ ਪੱਗ ਬੰਨ ਕੇ ਮੰਦਿਰਾਂ 'ਚ ਜਾਂਦੇ ਹੋਣਗੇ, ਤੁਰ ਫਿੱਟੇ ਮੂੰਹ ਆ ਉਹਨਾਂ ਦੇ, ਜਿਨ੍ਹਾਂ ਨੂੰ ਆਪਦੇ ਪਿਓ ਤੋਂ, ਆਪਦੇ ਘਰ ਤੋਂ ਤਸੱਲੀ ਨਹੀਂ, ਤੇ ਜਿਸ ਮਨਮਤ ਤੇ ਖਰਜਗਣ ਚੋਂ ਸਾਨੂੰ ਪਾਤਸ਼ਾਹ ਨੇ ਕੱਢਿਆ, ਇਹ ਕਹਿੰਦੇ ਜੀ ਇਹ ਹਿੰਦੂ ਸਿੱਖ ਏਕਤਾ। ਅੱਛਾ, ਜੇ ਕੋਈ ਧਰਮ ਦੀ, ਕੌਮ ਦੀ, ਪੰਥ ਦੀ ਮਰਿਆਦਾ ਦੀ ਗੱਲ ਕਰੇ, ਉਹ ਤਾਂ ਹੋ ਗਿਆ ਨਫ਼ਰਤ ਫੈਲਾਉਣਾ। ਤੇ ਜੇ ਸਿੱਖੀ ਦੀਆਂ ਜੜਾਂ ਵੱਢਣ ਵਾਲੀਆਂ ਕਰਤੂਤਾਂ ਕਰੋ, ਇਹ ਤੁਸੀਂ ਬਹੁਤ ਵਧੀਆ। ਸੋ ਜਿਹੜੇ ਸਾਡੇ ਇਤਿਹਾਸ ਦੇ ਵਿੱਚ ਸਾਡੇ ਹੀਰੋ ਨੇ, ਜਿਨ੍ਹਾਂ ਨੂੰ ਅਸੀਂ ਅਰਦਾਸ ਵਿੱਚ ਚੇਤੇ ਕਰਦੇ ਹਾਂ, ਉਹਨਾਂ ਦੀ ਮਾਣ ਕਰਨ ਵਾਲੀ ਗੱਲ ਕੀ ਹੈ? ਜਿਨ੍ਹਾਂ ਧਰਮ ਹੇਤ ਸੀਸ ਵਾਰਿਆ। ਹੁਣ ਧਰਮ ਹੇਤ ਸੀਸ ਵਾਰਨ ਵਾਲੇ ਜਿਹੜੇ ਨੇ, ਉਹਨਾਂ ਦੀ ਸਿਫਤ ਕਰਨ ਵਾਲੇ, ਉਹਨਾਂ ਦੇ ਬਲਿਹਾਰੇ ਜਾਣ ਵਾਲੇ ਸਿੱਖਾਂ ਨੂੰ ਅੱਜ ਦੇ ਦੌਰ ਵਿੱਚ ਭਾਰਤੀ ਵਿਦਿਆ ਨੀਤੀ ਨੇ ਕੀ ਬਣਾ ਧਰਿਆ ਕਿ ਧਰਮ ਦੇ ਉਲਟ ਜਾਣ ਵਾਲਿਆਂ ਨੂੰ ਹੀਰੋ ਮੰਨੋ। ਮਤਲਬ ਕਿ ਜਿਹੜੇ ਸਿੱਖ ਆਪਦੇ ਧਰਮ ਦੀ ਮਰਿਆਦਾ ਦੇ ਉਲਟ ਚੱਲਣ, ਅਧਰਮੀ ਬਣਨ, ਉਹ ਕਹਿੰਦੇ ਬਹੁਤ ਵਧੀਆ। ਧਰਮ 'ਚ ਪ੍ਰਪਾਕੋਣ ਵਾਲੇ ਕੱਟੜਵਾਦੀ। ਸੋ ਜਿਸ ਤਰੀਕੇ ਨਾਲ
ਭਾਰਤੀ ਖੁਫੀਆ ਏਜੰਸੀਆਂ ਨੇ ਸਾਡੀ ਕੌਮ ਨੂੰ ਚਾਰੇ ਪਾਸਿਓਂ ਘੇਰਿਆ ਹੋਇਆ। ਉਹਦੇ 'ਚ ਆ ਬੇਅਦਬੀਆਂ, ਖੂਨੀ ਵਾਰਦਾਤਾਂ, ਆ ਫਿਰ ਰੌਲਾ ਪਿਆ ਹੋਇਆ ਵੀ ਕਨਿਸ਼ਕ ਜਹਾਜ਼ ਕਾਂਡ ਜਿਹੜਾ ਸੀ ਉਹ ਇੰਡੀਅਨ ਏਜੰਸੀਆਂ ਦਾ ਸੀ। ਤੇ ਪਿਛਲੇ 30-35 ਸਾਲ ਤੋਂ ਆਪਾਂ ਇਹੀ ਪਿੱਟ ਰਹੇ। ਤੇ ਸਾਡੀ ਕੌਮ ਦਾ ਬੌਧਿਕ ਪੱਧਰ ਜਿਹੜਾ ਉਹ ਬਹੁਤ ਜ਼ਿਆਦਾ ਸ਼ਰਮ ਵਾਲੀ ਗੱਲ ਹੈ। 1947 ਤੋਂ ਪਹਿਲਾਂ ਸਾਡੇ ਪੜ੍ਹੇ ਲਿਖੇ ਦਾ ਭਾਵੇਂ ਘੱਟ ਹੋਣਗੇ, ਪਰ ਦੁਸ਼ਮਣ ਨੂੰ ਦੁਸ਼ਮਣ ਮੰਨਦੇ ਸੀ। ਅੱਜ ਦੀ ਤਰੀਕ ਵਿੱਚ ਭਾਰਤੀ ਵਿਦਿਆ ਨੀਤੀ ਦੇ ਪੜ੍ਹੇ ਹੋਏ ਤੋਤੇ, ਗਾਨੀ ਵਾਲੇ ਤੋਤੇ, ਪਿੰਡਾਂ 'ਚ ਗਾਨੀ ਵਾਲਾ ਤੋਤਾ ਹੁੰਦਾ ਸੀ, ਕਈ ਵਾਰੀ ਉਹ ਸਿੱਖਿਆ ਹੁੰਦਾ ਸੀ, ਸਿਖਾਇਆ ਹੁੰਦਾ ਸੀ, ਉਹ ਆਪਦੇ ਮਾਲਕਾਂ ਦੀ ਬੋਲੀ ਬੋਲਦਾ। ਉਵੇਂ ਹੀ ਹਿਜ ਮਾਸਟਰਸ ਵੌਇਸ, ਬਹੁਤ ਸਾਰੇ ਸਾਡੇ 'ਚ ਗਾਨੀ ਵਾਲੇ ਤੋਤੇ ਨੇ ਜਿਹੜੇ ਹਰ ਮੌਕੇ ਸਿੱਖਾਂ ਦੇ ਵਿੱਚ ਦੋਸ਼, ਔਗਣ, ਘਾਟਾਂ, ਕਮਜ਼ੋਰੀਆਂ, ਵੀ ਇਹ ਆਪਣੀ ਕੋਈ ਕੌਮ ਆ, ਆਪਣੇ ਤਾਂ ਪੱਲੇ ਹੀ ਕੁਛ ਨਹੀਂ। ਇੱਕ ਪਾਸੇ ਹਿੰਦੂ ਭਾਈਚਾਰਾ ਜਿਹੜਾ ਆਪਦੇ ਔਗਣਾਂ ਨੂੰ ਵੀ ਢੱਕ ਰਿਹਾ, ਤੇ ਸਾਡੇ ਇੱਥੇ ਚੰਗੇ ਭਲੇ ਬੰਦੇ ਦੇ ਵਿੱਚ ਨੁਕਸ ਲੱਭਣ ਬੈਠੇ ਹੁੰਦੇ। ਇਸ ਮਾਹੌਲ ਦੇ ਵਿੱਚ ਸਾਡੀ ਕੌਮ ਨੂੰ ਹੀਣਤਾ ਵੱਲ ਧੱਕਣ ਲਈ, ਬੇਹਥਿਆਰੇ ਕਰਨ ਲਈ ਤੇ ਇਹੋ ਜਿਹੇ ਹਾਲਾਤਾਂ ਵੱਲ ਲੈ ਕੇ ਜਾਣ ਲਈ ਕਿ ਜਦੋਂ ਸਾਡੇ ਵਰਨ ਜੁੱਤੀਆਂ ਪਹਿਨ ਤੇ ਸਾਡੇ ਨਾਲ ਨਾ ਕੋਈ ਖੜਾ ਹੋਵੇ, ਜੋ ਮਾਹੌਲ ਸਿਰਜਿਆ ਜਾ ਰਿਹਾ ਉਹਦੇ 'ਚ ਦੁਸ਼ਮਣ ਜੋ ਕਰਦਾ ਸੋ ਕਰਦਾ। ਪਰ ਸਾਡੀ ਕੌਮ ਦੇ ਉਹ ਹਿੱਸੇ ਜਿਨ੍ਹਾਂ ਨੂੰ ਅਕਲ ਹੀ ਨਹੀਂ, ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਕਿਹੜੇ ਖੂਹ 'ਚੋਂ ਡਿੱਗਣ ਜਾ ਰਹੇ ਹਾਂ, ਉਹਨਾਂ ਤੇ ਸ਼ਰਮ ਆਉਂਦੀ। ਸ਼ੇਰਾਂ ਦੀ ਕੌਮ ਤੇ ਅੱਜ ਗਧੇ ਜਿਹੜੇ ਨੇ, ਗਧੇ, ਉਹਨਾਂ ਦੀ ਮਥਾਜ ਹੋਏ ਫਿਰ। 1947 ਮੌਕੇ ਜੋ ਸਾਡੇ ਪੁਰਖਿਆਂ ਤੋਂ ਗਲਤੀ ਹੋਈ ਉਹਦੀ ਸਜ਼ਾ ਸਦੀਆਂ ਨੇ ਕਹਿੰਦੇ ਸਜ਼ਾ ਪਾਈ ਹੈ ਵਾਲੀ ਗੱਲ ਹੋਈ ਪਈ। ਪਰ ਇਹ ਗੱਲ ਆ ਕਿ ਅਰਦਾਸਾਂ ਨਾਲ ਨਹੀਂ ਮਸਲੇ ਠੀਕ ਹੁੰਦੇ ਵੀ ਅਰਦਾਸ ਕਰਨ ਬਹਿ ਜਾਓ। ਕੁਛ ਕਰਨਾ ਪਊ, ਕੁਛ ਕਰਨਾ ਪਊ। ਤੇ ਉਹਦੇ ਲਈ 1978 ਤੋਂ ਚੱਲੇ ਸੰਘਰਸ਼ ਨੇ ਸਾਨੂੰ ਰਾਹ ਦਿਖਾਇਆ ਹੋਇਆ। ਸਾਨੂੰ ਪੈਰ ਪੈਰ ਦੇ ਉੱਤੇ ਚੜ੍ਹਦੀ ਕਲਾ ਵਾਲੇ ਸਿੰਘ ਟੱਕਰਨਗੇ, ਪੰਥ ਨੂੰ ਸਮਰਪਿਤ ਗੁਰਸਿੱਖ ਪਿਆਰੇ ਟੱਕਰਨਗੇ, ਨਿਤਨੇਮ ਦੇ ਬਾਣੀ ਤੇ ਬਾਣੇ ਦੇ ਧਾਰਨੀ ਟੱਕਰਨਗੇ, ਪਰ ਠੱਗ ਵੀ ਟੱਕਰਨਗੇ। ਕਿਤੇ ਕੋਈ ਕਿਤੇ ਕੋਈ, ਬੜੇ ਫੂਲ ਕੇ, ਬੜੇ ਬਾਬੇ, ਬੜੇ ਵਿਦਵਾਨ, ਪਰ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰਕੇ ਅੱਗੇ ਵਧੀ ਜਾਣ ਦੇ ਵਿੱਚ ਹੀ ਭਲਾਈ। ਮੈਂ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਕਿ ਲਾਈ ਲੱਗ ਪੁਣਾ ਦਿਨੋਂ ਦਿਨ ਵੱਧ ਰਿਹਾ, ਜਿਹੜਾ ਬੜਾ ਖਤਰਨਾਕ। ਆ ਧੁਰੰਦਰ ਫਿਲਮ ਆਈ ਹੈ, ਕਈ ਬੰਦੇ ਸਾਡੀ ਕੌਮ ਦੇ ਬੜੀਆਂ ਸਿਫਤਾਂ ਕਰ ਰਹੇ ਨੇ, ਨਹੀਂ ਸਮਝ ਲੱਗ ਰਹੀ ਵੀ ਕੀ ਤੁਹਾਡੇ ਨਾਲ ਭਾਣਾ ਵਾਪਰੇ। ਜੇ ਕਿਤੇ ਜਿਹੜੀ ਇਹ ਕਿਤਾਬ ਦੇ ਆਧਾਰ ਤੇ ਫਿਲਮ ਬਣਾਈ ਗਈ ਆ, ਉਸ ਕਿਤਾਬ ਦੇ ਵਿੱਚ ਤਾਂ ਭਾਈ ਖੰਡੇ ਨੂੰ ਜ਼ਹਿਰ ਦੇਣ ਦਾ ਤੇ ਜਥੇਦਾਰ ਨਿੱਜਰ ਦੇ ਕਤਲ ਦੀ ਵੀ ਦਾਸਤਾਨ ਲਿਖੀ, ਪਰ ਇਸ ਫਿਲਮ 'ਚ ਉਹਨਾਂ ਨੇ ਪਾਕਿਸਤਾਨ ਦੀਆਂ ਘਟਨਾਵਾਂ ਕੱਲੀਆਂ ਲਈਆਂ ਨੇ। ਹੋ ਸਕਦਾ ਹੈ ਇਹੋ ਜਿਹੀ ਵੀ ਕੋਈ ਫਿਲਮ ਅਗਲੇ ਬਣਾ ਲੈਣ ਜਿਹਦੇ ਵਿੱਚੋਂ ਉਹ ਜਚਾਉਣ ਕਿ ਕਿਵੇਂ ਖੰਡੇ ਨੂੰ ਤੇ ਕਿਵੇਂ ਜਥੇਦਾਰ ਨਿੱਜਰ ਨੂੰ ਕਤਲ ਕੀਤਾ, ਝੂਠੀ ਸੱਚੀ ਕਹਾਣੀ ਘੜ ਲੈਣਗੇ। ਪਰ ਸਾਡੀ ਕੌਮ ਦੇ ਉਹ ਬੰਦੇ ਜਿਹੜੇ ਆਪਦੀ ਹੀ ਕੌਮ ਦੇ ਇਹਨਾਂ ਗੁਰਸਿੱਖਾਂ ਦੇ ਕਤਲਾਂ ਤੇ ਤਾੜੀਆਂ ਮਾਰਦੇ ਆ, ਉਹਨਾਂ ਨੂੰ ਕੀ ਕਹੀਏ। ਮੈਂ ਇਹ ਕਹਿੰਦਾ ਕਿ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਤੇ ਹੋਰ 20-30 ਸਿੱਖਾਂ ਦੇ ਬਾਰੇ ਇਹ ਗੱਲ ਨਸ਼ਰ ਹੋ ਚੁੱਕੀ ਆ ਕਿ ਕਿਵੇਂ ਇੰਡੀਆ ਉਹਨਾਂ ਨੂੰ ਮਾਰਨ ਨੂੰ ਫਿਰਦਾ ਸੀ। ਪਰ ਜੇ ਕਿਤੇ ਵਿਕਾਸ ਯਾਦਵ ਤੇ ਨਿਖਿਲ ਗੁਪਤਾ ਵਰਗਿਆਂ ਨੂੰ ਮਹਾਨ ਦੇਸ਼ ਭਗਤ ਧੁਰੰਦਰ, ਜਿਵੇਂ ਆ ਧੁਰੰਦਰ ਦਿਖਾਇਆ, ਉਵੇਂ ਦੀ ਕੋਈ ਫਿਲਮ ਬਣਾ ਧਰਨ ਇਹ ਇੰਡੀਆ ਵਾਲੇ, ਤਾਂ ਸਾਡੀ ਕੌਮ ਦੇ ਬੰਦੇ ਉਹਦੇ ਤੇ ਵੀ ਤਾੜੀਆਂ ਮਾਰਨਗੇ। ਇਹ ਨਹੀਂ ਸੋਚਣਗੇ ਕਿ ਕੌਮ ਦੇ ਸੇਵਾਦਾਰ ਮਾਰੇ ਇਹਨਾਂ ਨੇ। ਜਿਹੜੇ ਜਥੇਦਾਰ ਨਿੱਜਰ ਦੇ ਕਾਤਲ ਨੇ, ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ, ਉਹਨਾਂ ਦੇ ਰਿਸ਼ਤੇਦਾਰਾਂ ਨੇ, ਜਾਂ ਕਿਸੇ ਹੋਰ ਨੇ ਕਦੇ ਸੁਣਿਆ ਵੀ, ਕਦੇ ਐਲਾਨ ਕੀਤਾ ਹੋਵੇ ਕਿ ਸਾਨੂੰ ਸ਼ਰਮ ਆਉਂਦੀ ਆ ਕਿ ਸਾਡੇ ਪਰਿਵਾਰ ਦੇ ਮੈਂਬਰਾਂ ਨੇ ਇਹਨਾਂ ਨੇ ਆਹ ਕੀਤਾ। ਇਵੇਂ ਹੋਰ ਬੜੇ ਨੇ
ਜਿਹੜੇ ਸਾਡੀ ਕੌਮ ਦੇ ਸਤਿਕਾਰੇ ਪਿਆਰੇ ਲੋਕਾਂ ਦੇ ਕਾਤਲ ਨੇ ਤੇ ਉਹਨਾਂ ਦਾ ਜ਼ਿਕਰ ਕਰਨਾ, ਉਹਨਾਂ ਦੀ ਗੱਲ ਕਰਨਾ, ਸਾਡੇ ਬੰਦੇ ਕਹਿੰਦੇ ਜੀ ਤੁਸੀਂ ਨਫ਼ਰਤ ਫੈਲਾਉਂਦੇ। ਮੈਂ ਜਦੋਂ ਵੀ ਜਥੇਦਾਰ ਨਿੱਜਰ ਦੇ ਕਾਤਲਾਂ ਦੀ ਗੱਲ ਕਰਦਾ, ਸੁਣ ਕੇ ਕਈ ਕਹਿਣਗੇ ਜੀ ਤੁਸੀਂ ਉਹਨਾਂ ਕਾਤਲਾਂ ਪ੍ਰਤੀ ਨਫ਼ਰਤ ਫੈਲਾਉਂਦੇ ਹੋ। ਸਾਡਾ ਬੰਦਾ ਮਾਰ ਛੱਡਿਆ, ਸਾਡੀ ਕੌਮ ਦਾ ਹੀਰੋ ਮਾਰ ਦਿੱਤਾ ਤੇ ਉਹਨਾਂ ਦੀ ਗੱਲ ਨਾ ਕਰੀ। ਖੈਰ, ਸਾਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਭਾਰਤੀ ਸਿਆਸਤ ਨੇ ਸਾਨੂੰ ਕੁਝ ਨਹੀਂ ਦੇਣਾ, ਭਾਰਤੀ ਕਾਨੂੰਨਾਂ ਨੇ ਕੁਝ ਨਹੀਂ ਦੇਣਾ। ਆਪਦਾ ਧਰਮ, ਆਪਦੀ ਕੌਮ ਬਚਾਉਣ ਲਈ ਸਾਨੂੰ ਆਪਣੇ ਪੱਧਰ ਦੇ ਉੱਤੇ ਆਪਣਾ ਸਿਰ ਆਪ ਗੁੰਦਣਾ ਪੈਣਾ। को किसी को राज ना दे है, जो ले है निज बल से ले। ਹੁਣ ਆਪਾਂ ਸੋਚੀ ਬੈਠੇ ਆ ਵੀ ਕੋਈ ਸਾਡੇ ਲਈ ਕਰੂ। ਭਾਈ ਹਿੰਦੂਆਂ ਨੂੰ ਤਾਂ ਕ੍ਰਿਸ਼ਨ ਜੀ ਨੇ ਲਾਰਾ ਲਾਇਆ ਹੋਇਆ ਵੀ ਜਦੋਂ ਧਰਤੀ ਤੇ ਪਾਪ ਵੱਧ ਜਾਣਗੇ ਜਦਾ ਜਦਾ ਹੀ ਧਰਮ ਸਿਆ। ਆਪਾਂ ਨੂੰ ਤਾਂ ਕਲਗੀਧਰ ਪਾਤਸ਼ਾਹ ਨੇ ਸਿੱਧਾ ਕਿਹਾ ਹੋਇਆ ਕਿ ਤੁਸੀਂ ਮੇਰੇ ਪੁੱਤ ਹੋ, ਖਾਲਸੇ ਮੈਂ ਹਉ ਕਰੋ ਨਿਵਾਸ। ਸੋ ਆਓ ਖਾਲਸੇ ਬਣੀਏ, ਖਾਲਿਸਤਾਨ ਦੇ ਰਾਹ ਤੁਰੀਏ, ਕੌਮ ਦੀ ਚੜ੍ਹਦੀ ਕਲਾ ਲਈ, ਪੰਥ ਦੀ ਚੜ੍ਹਦੀ ਕਲਾ ਲਈ ਸੋਚੀਏ, ਵਿਚਾਰੀਏ ਤੇ ਅਗਲੀ ਰਣਨੀਤੀ ਬਣਾਈਏ। ਇੱਥੇ ਸਮਾਪਤੀ ਆ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।